ਜਦੋਂ ਮਰ ਜਾਂਦੀਆਂ ਕੋਈ ਕਹਿੰਦਾ ਨੀ ਉਹ ਪੁੱਤ ਕਰਿਆ। ਮੇਰੇ ਅੱਬੂ ਨੇ ਮੈਨੂੰ ਇੰਨਾ ਸਪੋਰਟ ਕੀਤਾ ਨਾ ਕਿ ਜਿੱਥੇ ਲੋਕ ਮੇਰੇ ਅੱਬੂ ਨੂੰ ਇਸ ਹੱਦ ਤੱਕ ਤਨਕੀਦ ਕਰਦੇ ਹੁੰਦੇ ਸਨ, ਤੂੰ ਤਾਂ ਹੈ ਹੀ ਬੇਟੀਆਂ ਦੀ ਕਮਾਈ ਖਾਨਾ। ਮੇਰੇ ਦਾਦਾ ਅੱਬੂ ਉਹ ਮੈਨੂੰ ਕਹਿੰਦੇ ਹੁੰਦੇ ਸਨ, ਤੂੰ ਜੱਜ ਲੱਗਣਾ ਵਾ। ਅਵਲ ਹਮਦੇ ਸਨਾ ਇਲਾਹੀ ਏਡੀ ਜੀ ਸਿਹਤ ਚੋਂ ਏਡੀ ਵੱਡੀ ਆਵਾਜ਼ ਕਿੰਜ ਨਿਕਲਦੀ ਹੈ। ਹੀਰ ਵਾਰਿਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਕਲਾਮ ਮੈਂ ਗਾਇਆ। ਵਾਹ। ਔਰ ਉਹ ਵੀ 5 ਮੇਰੇ ਸ਼ੋਅ ਦੇ ਵਿੱਚ ਵੀ ਕੋਈ ਹੋਣਾ ਚਾਹੀਦਾ। ਹੀਰ ਹੈ ਨਾ, ਉਹ ਇਨਸਾਨ ਦੀ ਰੂਹ ਤੋਂ ਤਸ਼ਬੀਹ ਕੀਤੀ ਗਈ। ਹੀਰ ਆਖਿਆ ਆਖਰ ਰਾਂਝੇ ਆਵੇ, ਗਲੀ ਲੱਗ ਮਿਲੀਏ ਜਾਂਦੀ ਵਾਰ ਦੋਵੇਂ, ਨੈਣ ਤਰਸਦੇ ਰਹਿਣਗੇ ਉਮਰ ਸਾਰੀ, ਕਰੀਏ ਦੀਦ ਨਾ ਆਖਰੀ ਵਾਰ ਦੋਵੇਂ। ਵਾਹ। अस्सलाम वालेकुम जी, मैं ਔਕਾਸ਼ਾ ਗੁਲ ਅਸ਼ਰਫ, ਤੁਸੀਂ ਵੇਖ ਰਹੇ ਹੋ ਮੇਰਾ ਆਪਣਾ ਪੰਜਾਬੀ ਪੋਡਕਾਸਟ। ਤੇ ਵਿਊਅਰਸ, ਜਦੋਂ ਅੱਜ ਦਾ ਐਪੀਸੋਡ ਮੈਂ ਬਣਾਉਣ ਲੱਗੀ, ਇੱਕ ਤੇ ਪਹਿਲੀ ਗੱਲ ਹੈ ਗੈਸਟ ਬਹੁਤ ਹੀ ਸੋਹਣੀ ਹੈ, ਆਵਾਜ਼ ਉਹ ਤੋਂ ਵੀ ਜ਼ਿਆਦਾ ਸੋਹਣੀ ਹੈ। ਮੈਂ ਕਿਹਾ ਇਹਦੇ ਵਾਸਤੇ ਸਪੈਸ਼ਲ ਸਕ੍ਰਿਪਟ ਲਿਖਣਾ ਪਏਗਾ। ਜਦੋਂ ਮੈਂ ਵੇਖਿਆ, ਅਸੀਂ ਕਹਿੰਦੇ ਆ ਨਾ ਕਿ ਪੰਜਾਬ ਦੀ ਧਰਤੀ ਬਹੁਤ ਜ਼ਰਖੇਜ਼ ਹੈ। ਭਾਈ ਜ਼ਰਖੇਜ਼ ਨਹੀਂ ਹੈ, ਬਹੁਤ ਹੀ ਜ਼ਿਆਦਾ ਜ਼ਰਖੇਜ਼ ਹੈ, ਕਿਉਂਕਿ ਇੱਥੇ ਸਿਰਫ ਕਣਕ, ਮੂੰਜੀ, ਕਪਾਹ ਇਹ ਚੀਜ਼ਾਂ ਨਹੀਂ ਉਗਦੀਆਂ। ਇਸ ਧਰਤੀ ਤੋਂ ਇਸ਼ਕ ਉਗਦਾ। ਤੇ ਜਦੋਂ ਇਹ ਕੁੜੀ ਗਾਉਂਦੀ ਹੈ ਨਾ ਸੂਫੀ ਕਲਾਮ ਖਾਸ ਤੌਰ ਤੇ ਇਹਦੇ ਨਾਲ ਇਸ਼ਕ ਹੋ ਵੀ ਜਾਂਦਾ ਤੇ ਇਹ ਆਪਣੇ ਅੰਦਰ ਦਾ ਜਿਹੜਾ ਸਾਡਾ ਇਸ਼ਕ ਹੁੰਦਾ ਨਾ ਉਹ ਵੀ ਜਗਾ ਦਿੰਦੀ ਹੈ। ਲੇਕਿਨ ਇਹ ਉਹ ਦੁਨਿਆਵੀ ਇਸ਼ਕ ਨਹੀਂ ਹੈ, ਇਹ ਉਹ ਇਸ਼ਕ ਹੈ ਜਿਹੜਾ ਤੁਹਾਨੂੰ ਆਪਣੀ ਪਹਿਚਾਨ ਕਰਵਾਉਂਦਾ। ਸੋ ਅੱਜ ਦੇ ਸਾਡੇ ਐਪੀਸੋਡ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਇਸ਼ਕ ਨੂੰ, ਫਕੀਰੀ ਨੂੰ, ਉਹਦੇ ਨਾਲ ਰੂਹ ਦੀ ਗਿਜ਼ਾ ਕੀ ਹੈ ਅਸਲ, ਉਸ ਬਾਰੇ ਗੱਲ ਕਰਾਂਗੇ। ਤੁਹਾਡੀ ਢੇਰੋਂ ਢੇਰ ਤਾਲੀਆਂ ਸ਼ਬਾਨਾ ਅੱਬਾਸ ਸਾਹਿਬਾ। अस्सलाम वालेकुम। ਵਾਲੇਕੁਮ अस्सलाम। ਨਾ ਮੈਂ ਮੇਰੇ ਹੱਥ ਬਹੁਤ ਭਾਰੀ ਨੇ, ਮੇਰੀ ਕੱਲੀਆਂ ਦੀਆਂ ਤਾਲੀਆਂ ਨਾ ਤੁਹਾਡੇ ਵਾਸਤੇ ਬਹੁਤ ਹੋ ਜਾਣਗੀਆਂ। ਨਹੀਂ ਬਹੁਤ ਸ਼ੁਕਰੀਆ ਔਕਾਸ਼ਾ ਜੀ। ਥੈਂਕ ਯੂ ਸੋ ਮਚ ਸ਼ਬਾਨਾ ਜੀ। ਨਹੀਂ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਆਪਣੀ ਪੋਡਕਾਸਟ ਤੇ ਬੁਲਾਇਆ। ਤੇ ਨਹੀਂ ਦੇਖੋ, ਤੁਹਾਡੀ ਆਵਾਜ਼ ਇੰਨੀ ਸੋਹਣੀ ਹੈ ਤੇ ਮੇਰੀ ਮਜਬੂਰੀ ਸੀ। ਤੂੰ ਮੈਂ ਤੁਹਾਡੀ ਮਜਬੂਰੀ ਨਹੀਂ, ਤੁਸੀਂ ਮੇਰੀ ਮਜਬੂਰੀ ਸੀ। ਲੇਕਿਨ ਮੈਂ ਤੁਹਾਡੀ ਪੋਡਕਾਸਟ ਵੈਸੇ ਵੀ ਦੇਖਦੀ ਰਹਿਣੀ ਤਾਂ ਬਹੁਤ ਅੱਛਾ ਲੱਗਦਾ, ਬਹੁਤ ਚੰਗਾ ਲੱਗਦਾ। ਬਹੁਤ ਸ਼ੁਕਰੀਆ ਸ਼ਬਾਨਾ। ਅਸੀਂ ਆਹਿਸਤਾ ਤੁਹਾਡੀ ਜ਼ਿੰਦਗੀ ਦੀ ਸਟਰਗਲ ਦੇ ਬਾਰੇ ਵੀ ਪੁੱਛਾਂਗੇ, ਲੇਕਿਨ ਸਭ ਤੋਂ ਪਹਿਲੇ ਆਫ ਕੋਰਸ ਜਿੱਦਾਂ ਹੀ ਲੋਕਾਂ ਨੂੰ ਪਤਾ ਚੱਲਿਆ ਸ਼ਬਾਨਾ ਹੈ ਤੇ ਮੇਰਾ ਵੀ ਇਹੀ ਹੈ ਕਿ ਫੌਰਨ ਨਾ ਇੱਕ ਰੂਹ ਦੀ ਗਿਜ਼ਾ ਮਿਲ ਜਾਣੀ ਚਾਹੀਦੀ। ਹਾਂ ਬਿਲਕੁਲ ਬਹੁਤ ਹੀ ਸੋਹਣੀ ਜੀ ਚੀਜ਼। ਮੈਂ ਸਭ ਤੋਂ ਪਹਿਲਾਂ ਤੇ ਮੀਆਂ ਸਾਹਿਬ ਦਾ ਇਸ਼ਾਰ, ਕਿਉਂਕਿ ਲੋਕ ਬਹੁਤ ਪਸੰਦ ਕਰਦੇ ਨੇ, ਤੇ ਮੈਂ ਉਹ ਇਸ਼ਾਰ ਅਵਲ ਹਮਦੇ ਸਨਾ ਇਲਾਹੀ ਜੋ ਮਾਲਿਕ ਹਰ ਦਾ ਉਸ ਦਾ ਨਾਮ चितारन वाला ते किसे मैदान ना हर दा ते नीचा दी अशनाई ते फैज किसे नहीं पाया, किकड़ ते अंगूर चढ़ाया ते हर गुच्छा जख्माया, किकड़ ते अंगूर चढ़ाया ते हर गुच्छा जख्माया। ते मियां साहब ने बड़ी खूबसूरत एक इशार लिखा ते शीश महले विच कुत्ता बड़िया, उन्हें कुछ भी समझ ना आवे
ਤੇ ਜਿਸ ਪਾਸੇ ਉਹ ਚਾਤੀ ਮਾਰੇ ਉਹਨੂੰ ਕੁੱਤਾ ਹੀ ਨਜ਼ਰ ਆਵੇ ਜਿਸ ਪਾਸੇ ਉਹ ਚਾਤੀ ਮਾਰੇ ਉਹਨੂੰ ਕੁੱਤਾ ਹੀ ਨਜ਼ਰ ਆਵੇ ਤੇ ਦਾਨਸ਼ਮੰਦ ਨੂੰ ਸਪਨੇ ਲੜਦਾ ਅਤੇ ਇੱਕ ਖੁੱਡੋ ਦੋ ਵਾਰੀ ਤੇ ਮੁੜ ਮੁੜ ਧੋਖਾ ਉਹ ਖਾਨ ਮੁਹੰਮਦ ਅਤੇ ਮਤ ਜਿਨ੍ਹਾਂ ਦੀ ਮਾਰੀ ਮੁੜ ਮੁੜ ਧੋਖਾ ਖਾਨ ਮੁਹੰਮਦ ਅਤੇ ਮਤ ਜਿਨ੍ਹਾਂ ਦੀ ਮਾਰੀ। ਵਾਹ ਸ਼ਿਵਾਨਾ, ਪਹਿਲੇ ਕਲਾਮ 'ਚ ਮੈਨੂੰ ਰੁਲਾ ਛੱਡਿਆ ਤੁਸੀਂ ਸੱਚੀ। ਉਤੋਂ ਅੱਛਾ, ਮੈਂ ਇਹ ਸਿਰਫ ਜਾਨਣਾ ਚਾਹੁੰਦੀ ਕਿ ਏਡੀ ਜੀ ਸਿਹਤ 'ਚੋਂ ਏਡੀ ਵੱਡੀ ਆਵਾਜ਼ ਕਿੰਝ ਨਿਕਲਦੀ ਹੈ ਪਲੀਜ਼ ਮੈਨੂੰ, ਕਿਉਂਕਿ ਮੈਂ ਵੀ ਬਹੁਤ ਮੋਟੀ ਹਾਂ ਪਰ ਮੇਰੀ ਇੰਝ ਦੀ ਆਵਾਜ਼ ਨਹੀਂ ਹੈਗੀ। ਮੈਨੂੰ ਤਾਂ ਪਤਾ ਨਹੀਂ ਮੈਂ ਲੋਕ ਕਿੰਝ ਸੁਣ ਲੈਂਦੇ ਕਸਮੇ, ਬਟ ਸਹੀ ਆਵਾਜ਼, ਸਹੀ ਲੈ, ਖੂਬਸੂਰਤੀ, ਅਟਰੈਕਸ਼ਨ। ਮੈਂ ਆਪਣਾ ਅਗਰ ਤਾਰੀਫ ਕਰਵਾਵਾਂ ਇਹਦੇ ਪੋਡਕਾਸਟ ਦੇ ਵਿੱਚ, ਮੇਰੇ ਸ਼ੁਰੂ ਤੋਂ ਲੈ ਕੇ ਤੇ ਮੈਂ ਬਚਪਨ ਦੇ ਵਿੱਚ ਨਾਤ ਖਾਨੀ ਦਾ ਆਗਾਜ਼ ਤੋਂ ਹੋਇਆ ਆਪਣੇ ਅੱਬੂ ਨੂੰ ਫੋਲੋ ਕਰਕੇ, ਕਿਉਂਕਿ ਮੇਰੇ ਅੱਬੂ ਮਾਸ਼ਾਅੱਲਾ ਬਹੁਤ ਅੱਛਾ ਗਾਉਂਦੇ ਨੇ ਤੇ ਉਹਨਾਂ ਨੂੰ ਫੋਲੋ ਕਰ ਕਰਕੇ ਨਾਤ ਖਾਨੀ ਦੇ ਵਿੱਚ ਸਾਰਾ ਕੁਝ ਉਹਨਾਂ ਕੋਲ ਸਿੱਖਿਆ। ਤੇ ਜਿਹੜੀ ਹੀਰ ਵਾਰਿਸ਼ ਹੈ ਨਾ, ਮੇਰੇ ਨਾਨਾ ਅੱਬੂ ਅੱਲਾਹ ਤਾਲਾ ਨੂੰ ਜੰਨਤ ਅਲ ਫਿਰਦੌਸ ਵਾਲਾ ਮਕਾਮ ਅਤਾ ਕਰੇ, ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਕ ਸੀ ਉਕਾਸ਼ਾ ਜੀ, ਔਰ ਹਮੇਸ਼ਾ ਉਹ ਆਪਣੇ ਕੋਲ ਸੋਨੀ ਮਹੀਵਾਲ, ਸੱਸੀ ਪੁੰਨੂ, ਹੀਰ ਵਾਰਿਸ਼ਾ ਔਰ ਜਿੰਨੇ ਵੀ ਸਾਡੇ ਬਜ਼ੁਰਗਾਂ ਨੇ ਕਲਾਮ ਲਿਖੇ ਨੇ ਉਹਨਾਂ ਦੀਆਂ ਕਿਤਾਬਾਂ ਮੌਜੂਦ ਸੀ। ਤੇ ਮੇਰੇ ਅੱਬੂ ਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਕ ਸੀ ਉਹਨਾਂ ਸਿੱਖਣ ਦਾ ਚੀਜ਼ਾਂ ਨੂੰ। ਤੇ ਮੇਰੇ ਜਦੋਂ ਮੈਂ ਪੈਦਾ ਹੋਈ, ਮੇਰੇ ਨਾਨਾ ਅੱਬੂ ਅੱਲਾਹ ਤਾਲਾ ਨੂੰ ਪਿਆਰੇ ਹੋ ਗਏ, ਤੇ ਜਦੋਂ ਇਹ ਸ਼ੁਰੂ ਤੋਂ ਜਦੋਂ ਮੈਂ ਆਪਣੇ ਅੱਬੂ ਨੂੰ ਹੀਰ ਗਾਉਂਦਿਆਂ ਹੋਇਆ ਸੁਣਨੀ ਸੀ ਨਾ, ਮੇਰੀ ਲਿਟਰਲੀ ਮੇਰੀ ਅੱਖਾਂ 'ਚ ਆਂਸੂ ਆ ਜਾਂਦੇ ਸੀ। ਮੈਂ ਦੇਖੋ ਸੱਚੀ ਮੈਂ ਕੋਈ ਡਰਾਮਾ ਨਹੀਂ ਕੀਤਾ, ਕਸਮੇ ਮੈਂ ਪਤਾ ਨਹੀਂ ਕਿੰਝ ਕਨੈਕਟ ਕਰ ਜਾਂਦੀ ਹੈ ਤੇ ਇਨਸਾਨ ਇਹ ਜਿਹੜੀ ਹੀਰ ਹੈ ਨਾ, ਇਨਸਾਨ ਦੀ ਰੂਹ ਦੇ ਵਿੱਚ ਟੱਚ ਕਰਦੀ ਹੈ ਚੀਜ਼ਾਂ। ਔਰ ਬੇਸਿਕਲੀ ਮੈਂ ਜਦੋਂ ਹੀਰ ਸੁਣਨੀ ਸੀ ਮੇਰੀ ਅੱਖਾਂ 'ਚ ਆਂਸੂ ਆਉਂਦੇ, ਤੇ ਮੈਂ ਇੱਕ ਦਫਾ ਆਪਣੇ ਬਾਬਾ ਨੂੰ, ਮੇਰੇ ਬਾਬਾ ਨਾ ਬਾਬਾ ਬੁੱਲੇ ਸ਼ਾਹ ਦਾ ਉਰਸ ਮੁਬਾਰਕ ਤੇ ਨਾ ਹਰ ਸਾਲ ਉੱਥੇ ਮੁਕਾਬਲਾ ਹੁੰਦਾ ਸੀ, ਠੀਕ ਹੈ। ਤੇ ਮੇਰੇ ਅੱਬੂ ਹਰ ਸਾਲ ਜਾਣਾ, ਤੇ ਮੈਂ ਐਵੇਂ ਬੈਠੀ, ਮੇਰੇ ਅੱਬੂ ਬੈਠਕ 'ਚ ਬੈਠੇ ਸਨ, ਰਿਆਜ਼ ਕਰਦੇ ਪਏ ਸਨ। ਸਾਡੇ ਘਰ ਹਾਲਾਂਕਿ ਸਾਡਾ ਇਸ ਤਰ੍ਹਾਂ ਸਿਲਸਿਲਾ ਨਹੀਂ ਦਾ ਕਿ ਅਸੀਂ ਕੋਈ ਜੱਦੀ ਪੁਸ਼ਤੀ ਅਸੀਂ ਗਾਉਂਦੇ ਸ਼ੁੰਦੇ ਨਹੀਂ, ਤੇ ਸਾਡਾ ਆਪਣਾ ਮਾਸ਼ਾਅੱਲਾ ਅਲਹਮਦੁਲਿਲਾ ਬਿਜ਼ਨਸ ਹੈ। ਲੇਕਿਨ ਮੇਰੇ ਅੱਬੂ ਨੂੰ ਚੀਜ਼ਾਂ ਦਾ ਸ਼ੌਕ ਸੀ, ਤੇ ਮੈਨੇ ਆਪਣੇ ਅੱਬੂ ਨੂੰ ਹੀਰ ਵਾਰਿਸ਼ ਜੁਨਾਂ ਦਾ ਮੈਂ ਵੀ ਹੀਰ ਆਖਿਆ ਜੋਗੀਆ ਝੂਠ ਬੋਲੇ। ਮੇਰੇ ਅੱਬੂ ਐਸੇ ਮੇਰੇ ਅੱਬੂ ਨਾ ਮੈਨੂੰ ਇਸ ਤਰ੍ਹਾਂ ਦੇਖਦੇ ਨੇ, ਇਹ ਕੀ ਗਾਇਆ। ਅੱਬੂ ਮੈਨੂੰ ਪਾਸ ਬੁਲਾ ਕੇ ਕਹਿੰਦੇ ਦੁਬਾਰਾ ਗਾਈ ਬੇਟਾ। ਅੱਛਾ, ਮੈਂ ਜਦੋਂ ਗਾਇਆ ਤੇ ਮੇਰੇ ਅੱਬੂ ਬੜੇ ਪਰੇਸ਼ਾਨ ਹੋ ਗਏ, ਮੈਂ ਤੈਨੂੰ ਅੱਜ ਤੱਕ ਕਦੀ ਹੀਰ ਸੁਣਾਈ ਨਹੀਂ ਨਾ, ਮਤਲਬ ਇਸ ਤਰ੍ਹਾਂ ਦੀ ਕੋਈ ਚੀਜ਼ ਹੈ, ਬੱਚਾ ਹੈ ਨਾ, ਮੈਂ ਛੋਟੀ ਜਿਹੀ ਸਾਂ। ਮੇਰੇ ਅੱਬੂ ਫਿਰ ਮੈਨੂੰ ਬਾਬਾ ਬੁੱਲੇ ਸ਼ਾਹ ਦਰਬਾਰ ਤੇ ਲੈ ਕੇ ਆਏ, ਉਦੋਂ ਮੁਕਾਬਲਾ ਸੀ, ਹਜ਼ਾਰਾਂ ਦੀ ਤਦਾਦ, ਉਦੋਂ ਮੇਲੇ ਬਹੁਤ ਵੱਡੇ ਹੁੰਦੇ ਸਨ। ਇਹ ਗੱਲ ਹੈ 2009 ਤੇ 10 ਦੀ ਜਦ 2009 ਸੀ ਜਾਂ 8 ਸੀ, ਮੈਨੂੰ ਯਾਦ ਨਹੀਂ, ਬਹੁਤ ਛੋਟੀ ਸੀ ਉਦੋਂ ਮੈਂ। ਅੱਛਾ, ਉਦੋਂ ਲੋਕ ਇੰਨਾ ਹਜ਼ਾਰਾਂ ਦੀ ਤਦਾਦ ਤੇ ਮਜਮਾ, ਸ਼ਾਇਦ ਮੇਰੀ YouTube ਤੇ ਵੀਡੀਓ ਵੀ ਪੜੀ ਹੋਵੇ। ਤੇ ਮੈਂ ਜਦੋਂ ਗਾਇਆ ਨਾ, ਲੋਕ ਇਸ ਤਰ੍ਹਾਂ ਖੜੇ ਹੋ ਗਏ, ਛੋਟੀ ਜਿਹੀ ਬੱਚੀ ਹੀਰ ਆ ਗਈ, ਹੀਰ ਗਾਣ ਵਾਸਤੇ। ਉਹਦੇ ਵਿੱਚ ਇੱਕ ਹੋਰ ਗੱਲ ਕਰਾਂ ਦੀ, ਮੇਰੇ ਉਸਤਾਦ ਮੁਹਤਰਮ ਹੀਰ ਵਾਰਿਸ਼ਾ ਦੇ ਵਿੱਚ ਵੀ ਨੇ ਉਸਤਾਦ ਸਰਦਾਰ ਅਹਿਮਦ ਕੰਬੋਜ ਸਾਹਿਬ, ਉਹਨਾਂ ਹਾਫਜ਼ੇ ਹੀਰ ਨੇ, ਹੀਰ ਉਹਨਾਂ ਹਿਫਜ਼ ਕੀਤੀ ਹੈ। ਤੇ ਉਹਨਾਂ ਮੈਨੂੰ ਇੱਕ ਹੀ ਬੰਦ ਆਉਂਦਾ ਸੀ, ਮੈਂ ਕਹਾਂ ਕਿ ਮੈਨੂੰ ਬੜੀ ਜ਼ਿਆਦਾ ਹੀਰ ਆਉਂਦੀ ਸੀ। ਫਿਰ ਉਹਨਾਂ ਮੈਨੂੰ ਬਕਾਇਦਾ ਹੀਰ ਦੀ ਸਮਝ ਅਦਾ ਕੀਤੀ, ਮਤਲਬ ਉਹ ਹੀਰ ਦੇ ਵਿੱਚ ਬੇਸਿਕਲੀ ਹੀਰ ਹੈ ਕੀ, ਤੇ ਸਾਰਾ ਕੁਝ ਚੀਜ਼ਾਂ ਉਹਨਾਂ ਮੈਨੂੰ ਸਮਝਾਈਆਂ। ਜਿੰਨਾ ਵੀ ਹੁਣ ਮੈਂ ਹੀਰ ਦਾ ਕਲਾਮ ਪੜ੍ਹਨੀ, ਅਗਰ ਮੈਂ ਲੇਡੀਜ਼ ਵਿੱਚ ਗੱਲ ਕੀਤੀ ਜਾਵੇ ਤੇ ਸਭ ਤੋਂ ਜ਼ਿਆਦਾ ਹੀਰ ਵਾਰਿਸ਼ਾ ਦੇ ਵਿੱਚ ਸਭ ਤੋਂ ਜ਼ਿਆਦਾ YouTube ਦੇ ਵਿੱਚ ਜਾਂ ਜ਼ਿਆਦਾ ਕਲਾਮ ਮੈਂ ਗਾਇਆ। ਔਰ ਉਹ ਵੀ 5 ਮੇਰੇ ਸ਼ੋਅ ਦੇ ਵਿੱਚ ਵੀ ਕੋਈ ਹੋਣਾ ਚਾਹੀਦਾ 5 ਘੰਟੇ ਮੁਸਲਸਲ ਬਾਬਾ ਬੁੱਲੇ ਸ਼ਾਹ ਦੇ ਦਰਬਾਰ ਤੇ ਨਾ। ਫਿਰ ਮੇਰੀ ਇੱਕ ਡਿਊਟੀ ਲੱਗ ਗਈ ਹੈ ਵਾਲੀ ਕਿ ਮੈਂ ਹਰ ਸਾਲ ਬਾਬਾ ਬੁੱਲੇ ਸ਼ਾਹ ਦੇ ਅਗਸਤ ਦੇ ਵਿੱਚ ਉਹਨਾਂ ਦਾ ਮੇਲਾ ਲੱਗਦਾ, ਹਰ ਸਾਲ ਮੈਂ 8 ਸਾਲ ਉੱਥੇ ਡਿਊਟੀ ਦਿੱਤੀ। ਵਾਹ। ਔਰ 3 ਦਿਨ ਲਗਾਤਾਰ ਮੈਂ 8 ਵਜੇ ਸ਼ੁਰੂ ਹੋਣਾ ਔਰ ਤਹੱਜਦ ਦੀ ਅਜ਼ਾਨ ਤੇ ਅਸੀਂ ਖਤਮ ਕਰਨੇ ਸਾ। ਇਸ ਵਜ੍ਹਾ ਤੋਂ ਤੁਸੀਂ ਕਿਹਾ ਨਾ ਕਿ ਇੰਨੀ ਪ੍ਰੈਕਟਿਸ ਹੈ ਚੀਜ਼ਾਂ, ਉਹ ਉਦੋਂ ਦਾ ਇਹ ਜੇ ਕਹਿ ਲਓ ਕਿ ਇੱਕ ਇਨਸਾਨ ਦੀ ਚੀਜ਼ਾਂ ਰਚ ਚੁੱਕੀਆਂ ਨੇ। ਹੁਣ ਹੀਰ ਦਾ ਜ਼ਿਕਰ ਹੋਇਆ ਤੇ ਹੀਰ ਸੁਣਾ ਦੇ ਪਲੀਜ਼। ਬੇਸਿਕਲੀ ਜੀ ਮੈਂ ਹੀਰ ਦਾ ਉਹ ਬੰਦ ਜਿਹੜਾ ਮੈਂ ਉੱਥੇ ਬਾਬਾ ਬੁੱਲੇ ਸ਼ਾਹ ਵੀ ਤੇ ਮੇਰਾ ਬਹੁਤ ਵਾਇਰਲ ਵੀ ਹੈ ਕਲਾਮ। ਜ਼ਰੂਰ।
ਆਖਿਆ ਜੋਗੀਆ ਝੂਠ ਬੋਲੇ ਕੌਣ ਰੁਠੜੇ ਯਾਰ ਮਨਾਵਦਾਈ ਐਸਾ ਕੋਈ ਨਾ ਮਿਲਿਆ ਮੈਂ ਢੂੰਢ ਥਕੀ ਜਿਹੜਾ ਗਿਆਨ ਮੋੜੇ ਲਿਆ ਸਾਡੇ ਚਮਦੀਆਂ ਜੁੱਤੀਆਂ ਕਰੇ ਸੋਈ ਜਿਹੜਾ ਜੂਦਾ ਰੋਗ ਗਵਾਂਦਾਈ ਭਲਾ ਦੱਸ ਖਾਂ ਚਿੜੀ ਬਛੁਨਿਆਂ ਨੂੰ ਕਦੋਂ ਰੱਬ ਸੱਚਾ ਕਰੀ ਲਿਆ ਮਿੰਦਾਈ ਤੇ ਹਿਜਰ ਤੇਰਾ ਜੇ ਪਾਣੀ ਮੰਗੇ ਵਾਹ ਤੇ ਹਿਜਰ ਤੇਰਾ ਜੇ ਪਾਣੀ ਤੇ ਜੀ ਕਰਦੇ ਤੈਨੂੰ ਕੋਲ ਬਿਠਾ ਕੇ ਤੇ ਮਾਇਆ ਦਰਦ ਪੁਰਾਣੇ ਛੇੜਾਂ ਜੀ ਕਰਦੇ ਤੈਨੂੰ ਕੋਲ ਬਿਠਾ ਕੇ ਤੇ ਮਾਇਆ ਦਰਦ ਪੁਰਾਣੇ ਛੇੜਾਂ ਇੱਕ ਬਾਜ਼ ਤੋਂ ਕਾਂਗ ਨੇ ਗੂੰਜ ਖੋਈ ਵੇਖਾਂ ਚੁੱਪ ਹੈ ਕਿ ਕੁੜਲਾ ਮਦਾਈ ਦੁੱਖਾਂ ਵਾਲਿਆਂ ਨੂੰ ਗੱਲਾਂ ਸੁੱਖ ਦੀਆਂ ਦੇ ਕਿਸੇ ਜੋੜ ਜਹਾਨੇ ਸੁਨਾ ਮਦਾਈ ਤੇ ਕੱਲੀ ਮੈਨੂੰ ਛੱਡ ਗਿਆ ਮਾਹੀ ਮੈਂ ਰੋ ਪਵਾਂਗੀ ਤੇ ਕੱਲੀ ਮੈਨੂੰ ਛੱਡ ਗਿਆ ਮਾਹੀ ਤੇ ਪਾ ਗਿਆ ਵਿੱਚ ਫਿਕਰਾਂ ਪਾਟੀ ਲੀਰ ਪੁਰਾਣੀ ਵਾਂਗੂ ਅਤੇ ਟੰਗ ਗਿਆ ਵਿੱਚ ਕਿਕਰਾਂ ਪਾਟੀ ਲੀਰ ਪੁਰਾਣੀ ਵਾਂਗੂ ਤੇ ਟੰਗ ਗਿਆ ਵਿੱਚ ਕਿਕਰਾਂ
ਇੱਕ ਜੱਟ ਦੇਖੇ ਤੈਨੂੰ ਅੱਗ ਚੂਰੀਆਂ ਕਿਉਂ ਦੇ ਮੈਂ ਬਾਲ ਦਿਵੇ ਵਾਰਸ ਸਾਜ ਸੁਨਾ ਮੈਂ ਮਦਾਈ ਬਹੁਤ ਆਲਾ ਥੈਂਕ ਯੂ। ਪਤਾ ਮੈਨੂੰ ਕੌਣ ਯਾਦ ਆਇਆ? ਮੇਰੇ ਨਾਨਾ ਨਾਨੀ ਤੇ ਮੇਰੇ ਦਾਦਾ ਦਾਦੀ। ਬੇਸਿਕਲੀ ਇਹ ਹਿਜੜ ਦਾ ਜਦੋਂ ਸਾਡੇ ਕੋਲ ਆਪਣੇ ਜੁਦਾ ਹੋ ਜਾਣ, ਮੈਂ ਆਪਣੇ ਨਾਨਾ ਅੱਬੂ ਨੂੰ ਵੇਖ ਤੇ ਨਹੀਂ ਸਕੀ, ਲੇਕਿਨ ਇਹ ਕਿ ਹਮੇਸ਼ਾ ਉਹਨਾਂ ਨੂੰ ਬਹੁਤ ਯਾਦ ਕਰਨੀ ਹੈ। ਮੇਰੇ ਦਾਦਾ ਅੱਬੂ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਅਲ ਫਿਰਦੌਸ ਵਾਲਾ ਮਕਾਮ ਅਤਾ ਕਰੇ। ਉਹ ਮੈਨੂੰ ਕਹਿੰਦੇ ਹੁੰਦੇ ਸਨ, ਇਹ ਜਿਹੜੀ ਮੇਰੀ ਪੋਤੀ ਹੈ ਨਾ, ਇਹ ਬਹੁਤ ਕਰਮਾਂ ਵਾਲੀ ਹੈ। ਹਮੇਸ਼ਾ ਦੇਖ ਕੇ ਉਹਨਾਂ ਮੈਨੂੰ ਕਹਿਣਾ, ਮੈਨੂੰ ਡਾਂਟਣ ਨਹੀਂ ਦਿੰਦੇ ਸੀ ਘਰ 'ਚ ਕਿਸੇ ਨੂੰ, ਕਹਿਣਾ ਕਿ ਇਹਨੂੰ ਨਹੀਂ ਤੁਸੀਂ ਡਾਂਟਣਾ, ਇਹ ਦਰਵੇਸ਼ ਬੰਦਾ ਹੈ। ਮੈਨੂੰ ਐਵੇਂ ਆਂਦੇ ਹੁੰਦੇ ਸਨ। ਤੇ ਮੈਨੂੰ ਕਹਿੰਦੇ ਕਿ ਤੂੰ ਜੱਜ ਲੱਗਣਾ ਵਾ। ਮੈਂ ਕਿਹਾ ਦਾਦਾ ਮੈਂ ਜੱਜ ਵਾਲੀ ਸਟੱਡੀ ਨਹੀਂ ਕੀਤੀ, ਮੈਂ ਕਿਵੇਂ ਜੱਜ ਲੱਗਾ? ਨਹੀਂ ਪੁੱਤਰ ਤੂੰ ਜੱਜ ਲੱਗਣਾ ਹੈ। ਅੱਛਾ, ਉਹਨਾਂ ਦਾ ਇਹ ਗੋਲ ਪਤਾ ਨਹੀਂ ਉਹਨਾਂ ਕਿਸ ਸੈਂਸ 'ਚ ਕਿਹਾ। ਰੀਸੈਂਟਲੀ 2024 ਦੇ ਵਿੱਚ ਕੁੱਲ ਮੁਕਾਬਲਾ ਹੀਰ ਗਾਇਕੀ ਦੇ ਵਿੱਚ, ਜਿਹਦੇ ਮੁਕਾਬਲੇ 'ਚ ਮੈਂ ਖੁਦ ਵਿਨ ਕੀਤਾ ਹੋਇਆ ਅਵਾਰਡ ਯਾਫਤਾ ਕੁੱਲ ਮੁਕਾਬਲਾ ਹੀਰ ਗਾਇਕੀ ਦੇ ਵਿੱਚ, ਉਸ ਮੁਕਾਬਲੇ ਦੇ ਜੱਜ ਬੈਠੀ ਸਾਂ ਮੈਂ। ਇਸ ਗੱਲ ਤੋਂ ਮੇਰੇ ਦਾਦਾ ਅੱਲਾ ਤਾਲਾ ਨੂੰ ਜੰਨਤ 'ਚ, ਮੈਂ ਮਤਲਬ ਇਹ ਚੀਜ਼ਾਂ ਜਿਹੜੇ ਬਜ਼ੁਰਗ ਨੇ ਨਾ, ਉਹ ਤੁਹਾਡੇ ਵਾਸਤੇ ਜੋ ਸੋਚਦੇ ਨੇ ਸਹੀ ਸੋਚਦੇ ਆ। ਔਰ ਹਮੇਸ਼ਾ ਮੈਂ ਆਪਣੇ ਦਾਦਾ ਅੱਬੂ ਨੂੰ ਉਹਨਾਂ ਵਾਸਤੇ ਇੱਕ ਕਲਾਮ ਵੀ ਗਾਇਆ ਸੀ, ਸੁਣੇ ਕੌਣ ਕਿੱਸਾ ਦਰਦ ਦਿਲ ਮੇਰਾ ਗਮ ਗੁਸਾਰ ਚਲਾ ਗਿਆ। ਉਹ ਇਸ ਵਜ੍ਹਾ ਤੋਂ ਹੀ ਗਾਇਆ ਸੀ ਕਿਉਂਕਿ ਜਿਹੜੇ ਜਿਨ੍ਹਾਂ ਨੂੰ ਤੁਹਾਨੂੰ ਅਟੈਚ ਹੈ ਨਾ, ਔਰ ਮੈਂ ਆਪਣੇ ਬਾਬਾ ਦੀ ਗੱਲ ਕਰਾਂ ਨਾ, ਆਪਣੇ ਅੱਬੂ ਦੀ, ਯਕੀਨ ਮੰਨੋ ਕਾਸ਼ਾ, ਮੈਂ ਆਪਣੇ ਅੱਬੂ ਦੇ ਨਾਲ ਮਾਂ ਬਾਪ, ਮੇਰੀ ਅੰਮੀ ਤੇ ਮੇਰੇ ਅੱਬੂ ਇਸ ਹੱਦ ਤੱਕ ਹੈ ਨਾ ਕਿ ਮੇਰੇ ਅੱਬੂ ਨੇ ਮੈਨੂੰ ਇੰਨਾ ਸਪੋਰਟ ਕੀਤਾ ਨਾ ਕਿ ਜਿੱਥੇ ਲੋਕ ਮੇਰੇ ਅੱਬੂ ਨੂੰ ਇਸ ਹੱਦ ਤੱਕ ਤਨਕੀਦ ਕਰਦੇ ਹੁੰਦੇ ਸਨ, ਤੂੰ ਤਾਂ ਹੈ ਹੀ ਬੇਟੀਆਂ ਦੀ ਕਮਾਈ ਖਾਣਾ, ਇਹ ਕਰਨਾ ਉਹ ਕਰਨਾ। ਹਰ ਮੈਨੂੰ ਵੀ ਮੈਂ ਕਮੈਂਟਸ ਦੇਖਦੀ ਹਾਂ, ਸਾਡੀ ਮੇਰੀ ਇਨਫੈਕਟ ਆਪਣੇ ਕਰੀਬੀ ਲੋਕ ਹੈ, ਸਭ ਕੁਝ ਕਰੀਬੀ ਲੋਕ, ਰਿਸ਼ਤੇਦਾਰ, ਸਭ ਕੁਝ ਇਹ ਚੀਜ਼ਾਂ ਨਾ ਬੜੇ ਮੇਰੇ ਅੱਬੂ ਨੇ ਫੇਸ ਕੀਤੀਆਂ। ਲੇਕਿਨ ਮੇਰੇ ਅੱਬੂ ਨੂੰ ਇਹ ਚੀਜ਼ ਦਾ ਸ਼ੌਕ ਸੀ ਕਿ ਮੇਰੀ ਬੇਟੀ ਜੋ ਹੈ ਨਾ ਅੱਛੀ ਸਿੰਗਰ ਬਣੇ, ਸੂਫੀ ਸਿੰਗਰ ਬਣੇ। ਮੇਰੇ ਅੱਬੂ ਨੇ ਮੇਰੇ ਤੇ ਯਕੀਨ ਮੰਨੋ ਬਹੁਤ ਮਿਹਨਤ। ਅੱਜ ਵੀ ਮੈਂ ਆਪਣੇ ਅੱਬੂ ਨੂੰ ਕਹਾਂ ਅੱਬੂ ਜੀ ਮੈਂ ਇੱਥੇ ਜਾਣਾ, ਤੇ ਮੇਰੇ ਅੱਬੂ ਉੱਥੋਂ ਆਵੰਦੇ ਮੇਰੇ ਨਾਲ, ਠੀਕ ਹੈ। ਇਹ ਨਹੀਂ ਦੇਖਣਾ ਕਿ ਪੁੱਤਰ, ਲੇਕਿਨ ਇਹ ਸਪੋਰਟ ਹੈ ਨਾ ਮੇਰੇ ਮਾਂ-ਬਾਪ ਦੀ ਮੇਰੇ ਨਾਲ। ਇੱਕ ਲੜਕੀ ਕਦੇ ਵੀ ਜ਼ਿੰਦਗੀ 'ਚ ਆਈ ਥਿੰਕ ਕਾਮਯਾਬ ਨਹੀਂ ਹੋ ਸਕਦੀ ਸਭ ਤੋਂ ਪਹਿਲੇ ਜੋ ਉਹਦੇ ਫਾਦਰ ਉਹਦੇ ਨਾਲ, ਬਿਲਕੁਲ ਉਹਦਾ ਬਾਪ ਉਹਦੇ ਨਾਲ ਨਾ ਖੜਾ ਹੋਵੇ। ਬਿਲਕੁਲ। ਤੇ ਮੈਨੂੰ ਲੱਗਦਾ ਜਦੋਂ ਬਾਪ ਖੜਾ ਹੋ ਜਾਂਦਾ ਇਹਨਾਂ ਨਾਲ ਬੇਟੀ ਦੇ ਨਾਲ, ਤੇ ਉਹ ਫਿਰ ਇਹ ਲੱਗਦਾ ਕਿ ਸਾਰੀ ਦੁਨੀਆ, ਕੋਈ ਵੀ ਤਾਕਤ, ਮਤਲਬ ਲਾਈਕ ਬਾਪ ਹਾਲਾਂਕਿ ਵਿਚਾਰਾ ਕੀ ਹੁੰਦਾ ਬਟ ਸਟਿਲ ਜਦੋਂ ਬਾਪ ਖੜਾ ਹੁੰਦਾ ਨਾ, ਤਾਂ ਬਾਪ ਨਾ ਤੋਪ ਹੁੰਦੀ ਹੈ, ਬਿਲਕੁਲ ਸਾਰਿਆਂ ਦੇ ਮੂੰਹ ਬੰਦ ਕਰਾਉਣ ਵਾਲੀ। ਮੇਰੇ ਅੱਬੂ ਦੀ ਇਸ ਤਰ੍ਹਾਂ ਦੀ ਹੈ। ਮੇਰੇ ਅੱਬੂ ਨਾ ਬਹੁਤ ਮਾਸੂਮ ਨੇ। ਬੜੇ ਲੋਕ ਨਾ, ਮੇਰੇ ਅੱਬੂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਨਾ, ਲੋਕਾਂ ਦੀਆਂ ਚਲਾਕੀਆਂ ਦਾ। ਤੁਸੀਂ ਜ਼ਾਹਿਰੀ ਗੱਲ ਹੈ, ਗਾਉਂ ਦੇ ਪਿੰਡੂ ਲੋਕ ਅਸੀਂ, ਮੈਂ ਕਰਾਂਗੇ ਮੈਂ ਬਹੁਤ ਸ਼ਾਇਰਾਨਾ ਜੇ ਇਸ ਤਰ੍ਹਾਂ ਦਾ ਕੁਝ ਨਹੀਂ। ਅਸੀਂ ਮੇਰੇ ਅੱਬੂ ਇਹ ਚੀਜ਼ਾਂ ਨੂੰ, ਅੱਛਾ ਕਿਸੇ ਨੂੰ ਫੋਨ ਕਰ ਦਿੱਤਾ ਨਾ, ਅਸੀਂ ਇਸ ਤਰ੍ਹਾਂ ਦਾ, ਮੈਂ ਕਿਹਾ ਅੱਬੂ ਜੀ ਇਹ ਸਕੈਮ। ਅੱਛਾ ਪੁੱਤਰ ਇਸ ਤਰ੍ਹਾਂ ਲੋਕ ਇਸ ਤਰ੍ਹਾਂ ਦੇ ਵੀ ਫੋਨ ਕਰਦੇ ਨੇ, ਸਕੈਮ ਅਸੀਂ ਐਵੇਂ ਕਰਦਿਆਂ ਦੇ ਅਸੀਂ। ਲੇਕਿਨ ਲਿਟਰਲੀ ਜਦੋਂ ਬਾਹਰ ਨਿਕਲੀ ਨਾ, ਲੋਕਾਂ ਦੇ ਚਿਹਰੇ ਨਜ਼ਰ ਆਉਂਦੇ ਨੇ, ਲੋਕ ਅਸਲ 'ਚ ਹੈ ਕੌਣ। ਬਹੁਤ ਜ਼ਿਆਦਾ ਇੱਥੇ ਹਰ ਬੰਦਾ ਆਪਣੇ ਅੰਦਰ ਇੱਕ ਮੁਨਾਫਕਤ ਭਰੀ ਚੀਜ਼ ਲੈ ਕੇ ਬੈਠਾ ਹੁੰਦਾ। ਲੇਕਿਨ ਅਸੀਂ ਅਲਹਮਦੁਲਿਲਾ ਇਹ ਚੀਜ਼ਾਂ ਨੂੰ ਸਾਨੂੰ ਰੱਬ ਸੋਨੇ ਨੇ ਅਤਾ ਕੀਤੀਆਂ, ਅਸੀਂ ਸਮਝ ਵੀ ਜਾਂਦੇ ਹਾਂ ਚੀਜ਼ਾਂ ਨੂੰ। ਲੇਕਿਨ ਫਿਰ ਵੀ ਜਿਹੜੇ ਲੋਕ ਇਸ ਤਰ੍ਹਾਂ ਦਾ ਲਬਾਦਾ ਓੜ ਕੇ ਬੈਠੇ ਹੋਏ ਨੇ, ਉਹਨਾਂ ਅੱਗੇ ਇੱਕ ਹੀ ਗੁਜ਼ਾਰਿਸ਼ ਕਰਾਂਦੀ, ਅਗਰ ਤੁਸੀਂ ਕਰ ਵੀ ਲੈਂਦੇ ਸਾਡਾ ਕੁਝ ਨਹੀਂ ਜਾਣਾ। ਬਿਲਕੁਲ, ਜਿਹਦੇ ਨਾਲ ਅੱਲਾ ਹੁੰਦਾ ਉਹਦੇ ਨਾਲ ਉਹਨੂੰ ਪੁਰ ਸੱਤੇ ਹੀ ਖੈਰਾ। ਤੁਸੀਂ ਪਹਿਲੇ ਕਲਾਮ 'ਚ ਇੱਕ ਗੱਲ ਕੀਤੀ ਕਿ ਜਿਹੜਾ ਰੱਬ ਦਾ ਨਾਮ ਲੈਣ ਵਾਲਾ ਹੈ ਉਹਨੂੰ ਫਿਰ ਕਿਸੇ ਚੀਜ਼ ਦੀ ਪਰਵਾਹ ਨਹੀਂ, ਉਹਨੂੰ ਕੋਈ ਨਹੀਂ ਛੇੜ ਸਕਦਾ। ਫਿਰ ਤੁਸੀਂ ਹੁਣੇ ਇੱਕ ਗੱਲ ਕੀਤੀ ਕਿ ਮੇਰੇ ਦਾਦਾ ਅਬੂ, ਮੇਰੇ ਖਾਨਦਾਨ, ਮੇਰੇ ਮਤਲਬ ਵੱਡੇ ਕਹਿੰਦੇ ਸੀ ਇਹ ਦਰਵੇਸ਼ ਬੰਦਾ। ਹੁਣ ਮੈਨੂੰ ਇਹ ਦੱਸੋ ਕਿ ਇਹ ਰੱਬ ਦਾ ਨਾਮ ਵੀ ਕੁੜੀ ਹਰ ਟਾਈਮ ਲੈਂਦੀ ਹੈ, ਠੀਕ ਹੈ, ਤੇ ਦਰਵੇਸ਼ ਵੀ ਹੈਗੀ ਹੈ, ਚਿਹਰੇ ਦਾ ਨੂਰ ਦੱਸਦਾ ਹੈ, ਤੇ ਦਰਵੇਸ਼ ਬੰਦੇ ਨੂੰ ਕਹਿੰਦੇ ਕਿ ਦੁਨੀਆ ਤੇ ਨਹੀਂ ਜੀਣ ਦਿੰਦੀ। ਤੇ ਸਟਰਗਲ ਪੀਰੀਅਡ ਕਿੰਦਾ ਹੋਇਆ, ਲੋਕਾਂ ਨੇ ਕਿਸ ਹੱਦ ਤੱਕ ਤੰਗ ਕੀਤਾ, ਕਦੋਂ ਦਿਲ ਟੁੱਟ ਗਿਆ ਕਿ ਯਾਰ ਦੁਨੀਆ ਇਹ ਕੀ ਹੈ, ਮੈਂ ਬਸ ਕਿੱਥੇ ਆ ਗਈ ਹਾਂ। ਨਹੀਂ
ਬਹੁਤ ਜ਼ਿਆਦਾ ਇਸ ਬੜੀ ਕਿਸ ਚੀਜ਼ ਨੂੰ ਲੈ ਕੇ ਜ਼ਿਆਦਾ ਮਤਲਬ ਲਾਈਕ ਜ਼ਿਆਦਾ ਮੈਂ ਅਗਰ ਕਹਾਂ ਨਾ ਕਿ ਮੈਂ ਤਣਾਅ ਇਹ ਚੀਜ਼ਾਂ ਨੂੰ ਲੈ ਕੇ ਜਦੋਂ ਮੇਰੀ ਇਹ ਕੋਸ਼ਿਸ਼ ਸੀ ਕਿ ਮੈਂ ਨਾ ਅੱਛਾ ਪਲੇਟਫਾਰਮ ਹੋਵੇ ਜਿੰਦੇ ਤੇ ਮੇਰੀ ਅੱਛੀ ਚੀਜ਼ ਰਿਕਾਰਡਿੰਗ ਹੋਵੇ ਲਾਈਕ ਮੈਂ ਮਤਲਬ ਆਪਣੇ ਜੇ ਮੇਰੇ ਕੋਲ ਕਲਾਮ ਨੇ ਮੈਂ ਅੱਛੀ ਚੀਜ਼ਾਂ ਤੇ ਰਿਕਾਰਡ ਕਰਾਵਾਂ ਤੇ ਜਦੋਂ ਮੈਂ ਇੱਕ ਦੋ ਜਗ੍ਹਾ ਤੇ ਇਸ ਤਰ੍ਹਾਂ ਦੀ ਗਈ ਸਾਂ ਠੀਕ ਹੈ ਤੇ ਉੱਥੇ ਬੜਾ ਮੈਂ ਮਤਲਬ ਮੈਨੂੰ ਕ੍ਰਿਟਿਸਾਈਜ਼ ਲਿਹਾਜ਼ ਨਾਲ ਮਤਲਬ ਕਿ ਉਹਨਾਂ ਕਿਹਾ ਕਿ ਤੁਸੀਂ ਲਾਈਕ ਇੰਨੇ ਪੈਸੇ ਦੇਵੋ ਜਾਂ ਠੀਕ ਹੈ ਮੈਂ ਦਿੱਤੇ ਵੀ ਜਾਂ ਗਿਵ ਐਂਡ ਟੇਕ ਲਾਈਕ ਜੋ ਸਾਡੀ ਫੀਲਡ ਦੇ ਵਿੱਚ ਮਸ਼ਹੂਰ ਆ ਕਿ ਕੁੜੀ ਕੁਝ ਸਾਨੂੰ ਮਤਲਬ ਲਾਈਕ ਮੈਂ ਸਮਝ ਗਈ ਕਿ ਕੁੜੀ ਹੈ ਤੇ ਉਹਨੂੰ ਹਾਂ ਬਸ ਤੇ ਤੁਸੀਂ ਸਮਝਦੇ ਰਹੇ ਹੋ ਨਾ ਕਿ ਮੇਰਾ ਉੱਥੇ ਮੈਨੂੰ ਮੇਰੀ ਅੰਮੀ ਆਦੀ ਹੁੰਦੀ ਪੁੱਤਰ ਇੱਕ ਤੇ ਸਿਰ ਤੋਂ ਦੁਪੱਟਾ ਨਹੀਂ ਲਾਣਾ ਔਰ ਦੂਸਰੀ ਇੱਜ਼ਤ ਲੱਖੀ ਨਾ ਜਾਰੀ ਜੋ ਇੱਜ਼ਤ ਹੈ ਨਾ ਸਾਨੂੰ ਤੇਰੇ ਤੋਂ ਨਾ ਪੈਸਾ ਚਾਹੀਦਾ ਨਾ ਕੋਈ ਮੈਂ ਸਟ੍ਰੇਟ ਫਾਰਵਰਡ ਗੱਲ ਕਰ ਰਹੀ ਹਾਂ ਮੈਂ ਪਹਿਲੇ ਵੀ ਆਪਣੇ ਇੰਟਰਵਿਊ ਤੇ ਗੱਲ ਕੀਤੀ ਕਿ ਅੰਮੀ ਆਦੇ ਹੁੰਦੇ ਨੇ ਕਿ ਮਾਂ ਜਿਹੜੀ ਹੈ ਨਾ ਮਾਂ ਫਿਰ ਮਾਂ ਕਿਹਨੂੰ ਆਉਂਦੇ ਨੇ ਮੇਰੀ ਮਾਂ ਨੇ ਹੱਸਿਆ ਨੂੰ ਪੁੱਤਰ ਤੇਰੇ ਤੋਂ ਕੁਛ ਨਹੀਂ ਚਾਹੀਦਾ ਨਾ ਅਸੀਂ ਤੈਨੂੰ ਸਾਨੂੰ ਪੈਸੇ ਦੇ ਜਾਂ ਕੋਈ ਚੀਜ਼ ਸਿਰਫ ਸਾਨੂੰ ਅਗਰ ਹੋਣਾ ਪੁੱਤਰ ਆਪਣੀ ਮਿਹਨਤ ਤੇ ਕਾਮਯਾਬ ਹੋਣਾ ਹੈ ਸਾਨੂੰ ਇੱਜ਼ਤ ਜਿਹੜੀ ਹੈ ਨਾ ਆਪਣੀ ਇੱਜ਼ਤ ਉਹ ਇੱਜ਼ਤ ਮਹਿਫੂਜ਼ ਰੱਖਣੀ ਹੈ ਸਾਨੂੰ ਇਹ ਚੀਜ਼ਾਂ ਜੋ ਲੈ ਕੇ ਨਾ ਫਿਰ ਮੈਂ ਇਸ ਚੀਜ਼ ਤੇ ਕੰਪਰੋਮਾਈਜ਼ ਨਹੀਂ ਕਰਦੀ ਬਹੁਤ ਅੱਛੀ ਠੀਕ ਹੈ ਔਰ ਨਾ ਇਹ ਦੇਣਾ ਰੱਬ ਨੇ ਦੇਣਾ ਰੱਬ ਬੰਦਾ ਨਹੀਂ ਦੇ ਸਕਦਾ ਕੋਈ ਬੰਦਾ ਲੈ ਵੀ ਨਹੀਂ ਸਕਦਾ ਦੇਖੋ ਨਾ ਆਵਾਜ਼ ਕੋਈ ਵੀ ਚਾਵੇ ਲੈ ਸਕਦਾ ਅਲਹਮਦੁਲਿਲਾ ਫਿਰ ਮੈਂ ਇਸ ਗੱਲ ਨੂੰ ਕਹਿ ਲੈਣਾ ਕਿ ਪੱਲੇ ਬਣ ਕੇ ਤੁਸੀਂ ਦੇਖਿਓ ਸ਼ਬਾਨਾ ਮੈਂ ਤੁਹਾਨੂੰ ਕਹਿ ਰਹੀ ਹਾਂ ਮਤਲਬ ਲਾਈਕ ਮੈਂ ਦੇਖ ਰਹੀ ਹਾਂ ਸ਼ਬਾਨਾ ਇੱਕ ਉੱਥੇ ਤੇ ਜੱਜ ਬਣੀ ਸੀ ਇੱਕ ਬਹੁਤ ਵੱਡੇ ਸਟੇਜ ਤੇ ਵੀ ਜੱਜ ਨਜ਼ਰ ਆ ਰਹੀ ਹੈ ਸ਼ਬਾਨਾ ਅੱਗੇ ਮੇਰਾ ਇਹੋ ਜਿਹੜਾ ਮਕਸਦ ਹੈ ਨਾ ਮੈਂ ਆਪਣੀ ਜਿਹੜੀ ਸੂਫੀ ਗਾਇਕੀ ਹੈ ਬੇਸਿਕਲੀ ਜਿਹੜੀ ਹੀਰ ਵਾਰਿਸ਼ ਹੈ ਇਹ ਕਹਿ ਲਓ ਮੇਰੀ ਡਿਊਟੀ ਲੱਗੀ ਹੋਈ ਹਰ ਸਾਲ ਮੈਂ ਸੈਯਦ ਵਾਰਿਸ਼ ਸ਼ਾਹੀ ਦਰਬਾਰ ਤੇ ਜਾਣਾ ਹੈ ਉੱਥੇ ਹਾਜ਼ਰੀ ਪੇਸ਼ ਕਰਨੀ ਹੈ ਇਹ ਕਹਿ ਲਓ ਕਿ ਬਜ਼ੁਰਗਾਂ ਦੀ ਤਰਫੋਂ ਮੈਨੂੰ ਸ਼ਾਇਦ ਚੁਣ ਲਿੱਤਾ ਗਿਆ ਹੈ ਕਿ ਮੈਂ ਉਹਨਾਂ ਦੇ ਦਰਬਾਰ ਤੇ ਜਾਣਾ ਹਾਲਾਂਕਿ ਮੈਂ ਪਹਿਲੇ ਬੜੇ ਮੇਲੇ ਕੀਤੇ ਨੂੰ ਕਾਸ਼ਾ ਹਰ ਮੇਲਾ ਸ਼ਾਹ ਹੁਸੈਨ ਦਾ ਜਿਹੜਾ ਮੇਲਾ ਚਰਾਗਾ ਹੁੰਦਾ ਹੈ ਉਹਦੇ 'ਚ ਵੀ ਮੇਰੀ ਪਰਫਾਰਮੈਂਸ ਹਰ ਮੇਲੇ ਤੇ ਮੈਂ ਜਾਣਾ ਕੋਈ ਇਸ ਤਰ੍ਹਾਂ ਦਾ ਦਰਬਾਰ ਨਹੀਂ ਮੈਂ ਜਿੱਥੇ ਨਾ ਜਾ ਕੇ ਪਰਫਾਰਮ ਕੀਤਾ ਹੋਵੇ ਹੁਣ ਮੇਲੇ ਛੱਡ ਦਿੱਤੇ ਨੇ ਉਹ ਇਸ ਵਜ੍ਹਾ ਤੋਂ ਛੱਡ ਦਿੱਤੇ ਨੇ ਕਿਉਂਕਿ ਲੋਕ ਉੱਥੇ ਜਿਹੜੇ ਬੈਠੇ ਨੇ ਨਾ ਤੇ ਸਿਕਿਉਰਿਟੀ ਪ੍ਰੋਪਰ ਦਿੰਦੇ ਨੇ ਸਭ ਤੋਂ ਵੱਡੀ ਗੱਲ ਸਿਕਿਉਰਿਟੀ ਹੋਵੇ ਸਾਰੀ ਚੀਜ਼ਾਂ ਨੂੰ ਠੀਕ ਹੈ ਉਹ ਚੀਜ਼ਾਂ ਫਿਰ ਲੈ ਕੇ ਨਾ ਮੈਂ ਚੀਜ਼ਾਂ ਤੋਂ ਪਿੱਛੇ ਹਟੀ ਲੇਕਿਨ ਮੈਂ ਪਿੱਛੇ ਨਹੀਂ ਹਟੀ ਮੈਂ ਗਾਉਂਦੀ ਹੋਵਾਂਗੀ ਮੈਂ ਗਾਉਂਦੀ ਆ ਸਾਰਾ ਕੁਝ ਕਰਨੀ ਲੇਕਿਨ ਅਗਰ ਮੈਨੂੰ ਕੋਈ ਬੁਲਾਵੇ ਠੀਕ ਹੈ ਮੈਂ ਉਹਨਾਂ ਨੇ ਇੱਕ ਹੀ ਗੱਲ ਕਰਨੀ ਮੈਨੂੰ ਸਿਕਿਉਰਿਟੀ ਪ੍ਰੋਪਰ ਦਿੱਤੀ ਜਾਵੇ ਪ੍ਰੋਪਰ ਰਿਸਪੈਕਟ ਹੋਵੇ ਇਹ ਚੀਜ਼ਾਂ ਮੈਂ ਨਹੀਂ ਕਰ ਸਕਦੀ ਪਹਿਲੇ ਗੱਲ ਹੋਰ ਸੀ ਹੁਣ ਗੱਲ ਹੋਰ ਮੈਂ ਇਹਨਾਂ ਚੀਜ਼ਾਂ ਤੋਂ ਕੰਪਰੋਮਾਈਜ਼ ਅਗਰ ਮੈਂ ਕਹਾਂ ਕਿ ਮੈਂ ਬਜ਼ੁਰਗਾਂ ਦਾ ਕਲਾਮ ਪਾਣੀ ਤਾਂ ਮੈਂ ਜਾ ਕੇ ਥੇਲਾ ਲਾ ਕੇ ਬੈਠ ਜਾਵਾਂ ਉਹ ਵੀ ਤੇ ਗੱਲ ਗਲਤ ਹੈ ਨਾ ਹੁਣ ਤੁਸੀਂ ਵਾਲਦਾ ਸਾਹਿਬਾ ਦਾ ਜ਼ਿਕਰ ਕੀਤਾ ਮਾਂ ਦੀ ਗੱਲ ਹੋਈ ਤੇ ਬਹੁਤ ਸਾਰੇ ਸਾਡੇ ਕੈਮਰੇ ਦੇ ਉਸ ਪਾਰ ਲੋਕ ਬੈਠੇ ਹੋਣਗੇ ਜੋ ਆਫ ਕੋਰਸ ਜਿਨ੍ਹਾਂ ਦੀਆਂ ਮਾਵਾਂ ਹਯਾਤ ਵੀ ਹੋਣਗੀਆਂ ਲੇਕਿਨ ਬਹੁਤ ਸਾਰੇ ਲੋਕਾਂ ਦੀਆਂ ਮਾਵਾਂ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੀਆਂ ਹੋਣਗੀਆਂ ਤੇ ਮੈਂ ਚਾਹਨੀ ਹਾਂ ਕਿ ਉਹਨਾਂ ਦੇ ਵਾਸਤੇ ਇੱਕ ਚੀਜ਼ ਹੋ ਜਾਣੀ ਚਾਹੀਦੀ ਹੈ ਮਾਂ ਦੀ ਯਾਦ ਰੋਣਾ ਨਹੀਂ ਹੈ ਪਲੀਜ਼ ਅੱਛਾ ਉਹ ਨਾ ਮੈਂ ਇੱਕ ਟੀਵੀ ਚੈਨਲ ਤੇ ਬੈਠੀ ਤੇ ਉਹਨਾਂ ਮਾਂ ਦਾ ਜ਼ਿਕਰ ਕੀਤਾ ਤੇ ਮੇਰੀ ਅੰਮੀ ਨਾ ਲਾਈਵ ਪ੍ਰੋਗਰਾਮ ਸੀ ਤੇ ਮੇਰੀ ਅੰਮੀ ਮੈਨੂੰ ਲਾਈਵ ਦੇਖਦੇ ਪਏ ਸਨ ਤੇ ਮੈਂ ਨਾ ਉੱਥੇ ਰੋਣ ਲੱਗ ਪਈ ਤੇ ਮੇਰੀ ਅੰਮੀ ਮੈਨੂੰ ਜੋ ਬ੍ਰੇਕ ਆਈ ਨਾ ਮੇਰੀ ਅੰਮੀ ਕਹਿੰਦੀ ਮੈਂ ਤੇਰੀ ਅੱਖਾਂ 'ਚ ਅੱਜ ਆਂਸੂ ਵੇਖੇ ਨੇ ਮੈਂ ਤੇਰੀ ਅੱਖ 'ਚ ਆਂਸੂ ਨਹੀਂ ਦੇਖ ਸਕਦੀ ਕਦੀ ਜ਼ਿੰਦਗੀ 'ਚ ਬੈਠ ਕੇ ਟੀਵੀ ਦੇ ਸਾਹਮਣੇ ਨਹੀਂ ਰੋਣਾ ਉਹ ਵੀ ਮਾਂ ਨੂੰ ਮੈਂ ਉਹਨਾਂ ਨੂੰ ਕਹਿ ਦੇਣੀ ਮਾਂ ਜੀ ਕਮਜ਼ੋਰ ਜਿਹੜਾ ਦਿਲ ਦਾ ਚੰਗਾ ਬੰਦਾ ਹੁੰਦਾ ਨਾ ਸਿਰਫ ਉਹੀ ਰੋਂਦਾ ਜਿਹੜੇ ਪੱਥਰ ਹੁੰਦੇ ਨਹੀਂ ਉਹ ਨਹੀਂ ਰੋਂਦੇ ਤੇ ਅਸੀਂ ਪੱਥਰ ਨਹੀਂ ਬਣਨਾ ਮੇਰੀ ਨਹੀਂ ਉਹ ਗੱਲ ਮੇਰੀ ਅੰਮੀ ਨੇ ਮੈਨੂੰ ਕਿਹਾ ਕਿ ਉਹਨਾਂ ਨੇ ਕਿਹਾ ਕਿ ਦੁਨੀਆ ਦੇ ਸਾਹਮਣੇ ਨਹੀਂ ਰੋਣਾ ਹਾਂ ਬਸ ਬੰਦਾ ਕਮਜ਼ੋਰ ਹੋ ਜਾਂਦਾ ਉਹਨਾਂ ਨੂੰ ਲੱਗਦਾ ਕਿ ਬੜੀ ਕਮਜ਼ੋਰ ਹੈ ਲੇਕਿਨ ਤੂੰ ਪੁੱਤਰ ਹੈ ਸਾਡਾ ਮੇਰੀ ਅੰਮੀ ਕਹਿੰਦੀ ਤੂੰ ਬੇਟਾ ਹੈ ਮੇਰੀ ਬੇਟੀ ਕਹਿੰਦੀ ਕਿਹਾ ਇਹਨੂੰ ਪੁੱਤਰ ਹੀ ਕਹਿੰਦੇ ਮੈਨੂੰ ਤੇ ਮੈਂ ਮਾਂ ਦੀ ਸ਼ਾਨ ਦੁੱਖ ਦੁਨੀਆ ਦੇ ਕਿਹੜਾ ਲੈਂਦੇ ਪਾ ਮਾਵਾਂ ਜਦੋਂ ਮਰ ਜਾਂਦੀਆਂ ਕੋਈ ਕਹਿੰਦਾ ਨੀ ਉਹ ਪੁੱਤ ਕਰਿਆ ਮਾਵਾਂ ਜਦੋਂ ਮਰ ਜਾਂਦੀਆਂ ਆਪਣੇ ਪਰਾਏ ਸਾਰੇ ਮੁਖ ਮੋੜ ਲੈਂਦੇ ਨੇ ਆਪਣੇ ਪਰਾਏ ਸਾਰੇ ਮੁਖ ਮੋੜ ਲੈਂਦੇ ਨੇ ਸਮਝ ਯਤੀਮ ਸਾਰੇ ਦਿਲ ਤੋੜ ਦਿੰਦੇ ਨੇ ਤੇਰੇ ਨਾਲ ਬਸ ਰੋਂਦੀ ਤੇਰੀ ਮਾਂ ਮਾਵਾਂ ਜਦੋਂ
ਪਿਆਰਿਆ ਮਾਵਾਂ ਜਦੋਂ ਮਰ ਜਾਂਦੀਆਂ ਆਪਣੀਆਂ ਮਾਵਾਂ ਵਾਲੀ ਠੰਡ ਕੌਣ ਪਾਉਂਦਾ ਚੁੰਮ ਕੇ ਤੇ ਸੀਨੇ ਕੌਣ ਲਾਂਦਾ ਏ ਕੌਣ ਦਿੰਦਾ ਏ ਮਗਰੋਂ ਦੁਆ ਮਾਵਾਂ ਜਦੋਂ ਮਰ ਜਾਂਦੀਆਂ ਜਦੋਂ ਮਾਂ ਇਸ ਦੁਨੀਆ ਜਾਂਦੀ ਹੈ ਤੇ ਪੁੱਤਰ ਜਿਹੜੇ ਮਾਂ ਦੀ ਕਬਰ ਤੇ ਬਹਿ ਕੇ ਕੀ ਕਹਿੰਦੇ ਨੇ ਇੱਕ ਪੁੱਤਰ ਦੀ ਫਰਿਆਦ ਹੈ ਬਹਿ ਕੇ ਪੁੱਤ ਤੇਰਾ ਕਬਰ ਤੇ ਰੋਂਦਾ ਉੱਠ ਮਾਂ ਕਰ ਚੱਲੀਏ ਮੇਰੇ ਦਿਲ ਨੂੰ ਕਰਾਰ ਨਹੀਂ ਆਉਂਦਾ ਉੱਠ ਮਾਂ ਕਰ ਚੱਲੀਏ ਮੇਰੇ ਦਿਲ ਨੂੰ ਕਰਾਰ ਨਹੀਂ ਆਉਂਦਾ ਉੱਠ माँ कर चलिए वाह दिल से दुआ अल्लाह ताला जिनके माँ बाप इस दुनिया से गए हैं अल्लाह पाक उनको जन्नत फिरदौस में अल्लाह मुकाम अता करे और हमें अपने माँ बाप का फरमा बरदार बनाए जिनके हयात हैं उनको लंबी जिंदगी दे सुकून वाली सबर वाली सेहत वाली आमीन आमीन अच्छा जी हुण मैं तुहाडे तो एक सवाल पूछांगी कि ਕੀ ਲੱਗਦਾ ਅੱਜ ਕੱਲ ਦੇ ਸਿੰਗਰਸ ਦੇ ਵਿੱਚ ਕਿਹੜਾ ਹੈ ਜਿਹੜਾ ਵਾਕਈ ਸੂਫੀ ਸਿੰਗਿੰਗ ਦਾ ਹੱਕ ਅਦਾ ਕਰ ਰਿਹਾ ਤੇ ਕਿਹੜਾ ਐਸਾ ਨਾਂ ਹੈ ਜਿਹੜਾ ਸਿਰਫ ਟ੍ਰੈਂਡਸ ਤੇ ਵਿਊਜ਼ ਨੂੰ ਲੈ ਰਿਹਾ ਹੋਰ ਉਹ ਕਰ ਕੱਖ ਨਹੀਂ ਰਿਹਾ ਉਹਨੂੰ ਅਸੀਂ ਬੜੇ ਪਿਆਰ ਨਾਲ ਮੈਂ ਮਸ਼ਵਰਾ ਦਵਾਂਗੀ ਕਿ ਭਾਈ ਸੂਫੀ कलाम छड़ दे फिर कुछ और गा लो बहुत ज़्यादा ऐसे वैसे कौन कोई सिंगर है ने नाम तो जहन च नहीं आ रहा लेकिन मैं सुननी रहनी रैंडमली ना कि वेखी दा ते आखी दा नहीं है कि गा रहा है बस एवें फजूल किसी ज़्यादा मेल्स दे विच है या फीमेल्स दे विच मेल्स दे विच फीमेल्स अगर मैं देखा जाए ना कि सूफी दे विच माशाल्लाह मैं फेवरेट ते गाने आपदा जी नूं उन्ना जैसा तो कोई नहीं है ते अगर सूफीइज्म दे विच अगर मैं अपनी फील्ड दे विच रिलेटेड गल करा हुसैन अकबर साहब अच्छा गा रहे हैं बिलाल हैदर साहब अच्छा गा रहे हैं ठीक है और भी काफ़ी ज़्यादा लोग ने ਜਿਹੜੇ ਇਸ ਸੂਫੀਜ਼ਮ ਦੇ ਵਿੱਚ ਆ ਰਹੇ ਨੇ ਤੇ ਫੀਮੇਲਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਠੀਕ ਹੈ ਤੇ ਉਹ ਫਿਲਹਾਲ ਮੈਨੂੰ ਹਾਲੇ ਕੋਈ ਨਜ਼ਰ ਨਹੀਂ ਆਏ ਠੀਕ ਹੈ ਲੇਕਿਨ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਮੈਂ ਸੁਣਨੀ ਵੀ ਆ ਠੀਕ ਹੈ ਔਰ ਵੀ ਲੋਕ ਹੈ ਨੇ ਜਿਨ੍ਹਾਂ ਨੂੰ ਮੈਂ ਫੋਲੋ ਕਰਨੀ ਆ ਬਾਕੀ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਜਿਹੜੇ ਕੰਮ ਕਰ ਰਹੇ ਨੇ ਸੂਫੀਜ਼ਮ ਦੇ ਰਿਲੇਟਡ ਖਾਦਮ ਹੁਸੈਨ ਵਾਰਸੀ ਸਾਹਿਬ ਨੇ ਹੀਰ ਵਾਰਿਸ਼ਾਂ ਨੂੰ ਲੈ ਕੇ ਬਹੁਤ ਉਹਨਾਂ ਕੰਮ ਕੀਤਾ ਮੇਰੇ ਉਸਤਾਦ ਮੁਹਤਰਮ ਨੇ ਮੈਂ ਜਿਹਨਾਂ ਦਾ ਨਾਂ ਲਿਆ ਸਰਦਾਰ ਅਹਿਮਦ ਕੰਬੋਜ ਸਾਹਿਬ ਉਹਨਾਂ ਵੀ ਬੜਾ ਸੂਫੀਜ਼ਮ ਨੂੰ ਲੈ ਕੇ ਬੇਸਿਕਲੀ ਮੈਨੂੰ ਹੀਰ ਦਾ ਪਤਾ ਹੀ ਨਹੀਂ ਸੀ ਹੀਰ ਇਨਸਾਨ ਹੈ ਕਿਆ ਬੇਸਿਕਲੀ ਜੇ ਸੈਯਦ ਵਾਰਿਸ਼ਾਂ ਨੇ ਤਾਂ ਵੈਸੇ ਰੂਹ ਬਹੁਤ ਦਾ ਝਗੜਾ ਹੈ ਨਾ ਉਹਨਾਂ ਲਿਖਿਆ ਹੀਰ ਰੂਹ ਤੇ ਚਾਕਲ ਬੂਝਾ ਨੂੰ ਬਾਲ ਨਾਥ ਪੀਰ ਬਣਾਇਆ ਪੰਜ ਪੀਰ ਨੇ ਪੰਜ ਹਵਾਸ ਤੇਰੇ ਜਿੰਨਾ ਥਪਨਾ ਤੁਧ ਨੂੰ ਲਾਇਆ ਬੇਸਿਕਲੀ ਜੋ ਇਨਸਾਨ ਦੀ ਹੀਰ ਹੈ ਨਾ ਉਹ ਇਨਸਾਨ ਦੀ ਰੂਹ ਤੋਂ ਤਸ਼ਬੀਹ ਕੀਤੀ ਗਈ ਜਾਂ ਰਾਂਝਾ ਜਿਸਮ ਹੈ ਕੈਦੋ ਇਸ਼ਦਾਨ ਹੈ ਜਿਸ ਸਾਥੀ ਇਹ ਮੌਤ ਇਹ ਰੂਹ ਬਹੁਤ ਦਾ ਝਗੜਾ ਹੈ ਸੈਯਦ ਵਾਰਿਸ਼ਾਂ ਨੇ ਇੱਕ ਉਹ ਬੜਾ ਖੂਬਸੂਰਤ ਬੰਦ ਉਹਦੀ ਅਕਾਸੀ ਕੀਤੀ ਸੀ ਹੀਰ ਆਖਿਆ ਆਖਿਆ ਰਾਂਝੇ ਆਵੇ ਗਲੀ ਲੱਗ ਮਿਲੀਏ ਜਾਂਦੀ ਵਾਰ ਦੋਵੇਂ ਨੈਣ ਤਰਸਦੇ ਰਹਿਣਗੇ ਉਮਰ ਸਾਰੀ ਕਰੀਏ ਦੀਦ ਨਾ ਆਖਰੀ ਵਾਰ ਦੋਵੇਂ ਜਦੋਂ ਇਨਸਾਨ ਇਸ ਦੁਨੀਆ ਤੋਂ ਜਾਂਦਾ ਨਾ ਜਦੋਂ ਉਹਦੇ ਜਿਸਮ ਤੋਂ ਉਹਦੀ ਰੂਹ ਨਿਕਾਲੀ ਜਾਂਦੀ ਹੈ ਉਹ ਰੂਹ ਦੀ ਕੀ ਕੈਫੀਅਤ ਹੁੰਦੀ ਹੈ ਅੱਗੇ ਰੂਹ ਕੀ ਆਂਦੀ ਹੈ ਨਹੀਂ ਤਾਂ ਰੋਜ਼ ਨਸ਼ੂਰ ਦੇ ਚੱਲ ਮਿਲਸਾਂ ਕਰ ਸਾ ਰੱਬ ਦਾ ਪਾਕ ਦੀਦਾਰ ਦੋਵੇਂ ਦਿੱਤਾ ਹੀਰ ਪੈਗਾਮ ਅਲਵਿਦਾ ਵਾਰਸ ਅੱਖੀ ਰਾਂਝੇ ਦੀਆਂ ਹੋਈਆਂ ਬੇਦਾਰ ਦੋਵੇਂ ਜਿਸਮ ਤੇ ਇੱਥੇ ਰਹਿ ਗਿਆ ਜਾਨੀ ਤਾਂ ਰੱਬ ਦੀ ਜ਼ਾਤ ਰੂਹ ਹੈ ਨਾ ਠੀਕ ਹੈ ਇਹ ਜਿਹੜੀ ਇਨਸਾਨ ਦੀ ਰੂਹ ਹੈ ਨਾ ਇਹ ਸਮਝੋ ਤੁਸੀਂ ਆਪਣੀ ਅਗਰ ਆਪਣੀ ਰੂਹ ਦੀ ਅਕਾਸੀ ਕਰ ਲਈ ਨਾ ਅਸੀਂ ਆਪਣੀ ਰੂਹ ਨੂੰ ਸੁਧਾਰ ਲਿਆ ਅਸੀਂ ਆਪਦੇ ਅੰਦਰ ਦੀ ਮੈਂ ਨੂੰ ਜਿਹੜੀ ਹੈ ਨਾ ਅਸੀਂ ਆਪਣੀ ਮੈਂ ਨੂੰ ਖਤਮ ਕਰ ਲਿਆ ਨਾ ਅਸੀਂ ਸਮਝੋ ਕਾਮਯਾਬ ਆ ਅੱਜ ਕੱਲ੍ਹ ਦੇ ਦੌਰ ਤੇ ਕੀ ਹੁੰਦਾ ਪਿਆ ਗਾਸ਼ਾ ਅਸੀਂ ਸਾਡੇ ਵਿੱਚ ਹਸਦ ਬੁਗਜ਼ ਕੀਨਾ ਇਸ ਹੱਦ ਤੱਕ ਰਚ ਚੁੱਕਿਆ ਨਾ ਸਾਡੇ ਕੋਲ ਕਿਸੇ ਤਰ੍ਹਾਂ ਕਾਮਯਾਬੀ ਨਹੀਂ ਹੁੰਦੀ ਸਬਰ ਸ਼ੁਕਰ ਨਹੀਂ ਹੈ ਤਵੱਕਲ ਨਹੀਂ ਹੈ ਅਸੀਂ ਕਹਿੰਦੇ ਹਾਂ ਇਹਦੇ ਕੋਲ ਕਿਉਂ ਚੀਜ਼ ਹੈ ਇਹ ਨਹੀਂ ਵੇਖਦੇ ਕਿ ਉਹਨੇ ਇਸ ਚੀਜ਼ ਦੇ ਪਿੱਛੇ ਕਿੰਨੀ ਮਿਹਨਤ ਕੀਤੀ ਹੈ ਇਹ ਵੀ ਮਿਹਨਤ ਵੀ ਛੱਡੋ ਸਮ ਟਾਈਮ ਮਿਹਨਤ ਵੀ ਨਹੀਂ ਹੁੰਦੀ ਤੁਸੀਂ ਇਹ ਕਿਉਂ ਨਹੀਂ ਵੇਖਦੇ ਕਿ ਉਹਨੂੰ ਅੱਲਾ ਦੇ ਰਿਹਾ ਭਾਈ ਠੀਕ ਤੁਸੀਂ ਅੱਲਾ ਨਾਲ ਲੜਾਈ ਕਰ ਰਹੇ ਹੋ ਹਾਂ ਬਸ ਇਹ ਚੀਜ਼ਾਂ ਜਿਹੜੀਆਂ ਨੇ ਨਾ ਸਾਡੇ ਸੂਫੀ ਬਜ਼ੁਰਗਾਂ ਨੇ ਵੀ ਮੈਂ ਨਾ ਬੇਸਿਕਲੀ ਜਿਹੜੇ ਸਾਡੇ
ਮੌਲਵਾ ਮੁੱਲਾ ਹਜ਼ਰਤ ਸਾਹਿਬ ਨਾ ਉਹਨਾਂ ਨਾ ਮੇਰੀ ਨਜ਼ਰ 'ਚ ਉਹਨਾਂ ਇਸਲਾਮ ਨੂੰ ਬਹੁਤ ਮੁਸ਼ਕਿਲ ਕੀਤਾ। ਸਾਡੇ ਇਸਲਾਮ ਦੇ ਵਿੱਚ ਇੰਨੀ ਨਹੀਂ ਹੈ ਕਿ ਦੀਨ ਜਿਹੜਾ ਬਹੁਤ ਆਸਾਨ ਹੈ ਤੇ ਕਿ ਮੁਕੰਮਲ ਹੈ, ਠੀਕ ਹੈ। ਉਹਨਾਂ ਵਿੱਚ ਸਾਨੂੰ ਇਹ ਚੀਜ਼ਾਂ ਕਹਿ ਦਿੱਤੀਆਂ ਗਈਆਂ, ਸਾਨੂੰ ਇਹ ਡਰਾਮਾ ਦੇ ਕਿ ਅਸੀਂ ਜਿਵੇਂ ਅਸੀਂ ਜਾਣਾ ਹੀ ਦੋਜ਼ਖ ਦੇ ਵਿੱਚ, ਬਈ ਅਸੀਂ ਕਿਉਂ ਜਾਈਏ, ਰੱਬ ਦੀ ਜ਼ਾਤ ਸਾਡੇ ਨਾਲ, ਅਸੀਂ ਸਾਡੇ ਰੱਬ ਦੀ ਜ਼ਾਤ ਤਵੱਕਲ ਹੈ, ਠੀਕ ਹੈ। ਤੇ ਅਸੀਂ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਸੋਚੀਏ ਰੱਬ ਦੇ ਸੋਨੇ ਦੇ ਨਾਲ? ਸਾਨੂੰ ਰੱਬ ਤੇ ਯਕੀਨ ਹੀ ਹੋਣਾ ਚਾਹੀਦਾ। ਮੇਰਾ ਰੱਬ ਮੇਰੇ ਤੇ 70 ਮਾਵਾਂ ਨਾਲ ਜ਼ਿਆਦਾ ਪਿਆਰ ਕਰਦਾ ਹੈ, ਤੇ ਅਸੀਂ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਸੋਚੀਏ? ਤੇ ਉਹ ਸੈਯਦ ਬਾਬਾ ਬੁੱਲੇ ਸ਼ਾਹ ਨੇ ਬੜੀ ਅੱਛੀ ਅਕਾਸੀ ਕੀਤੀ ਨਾ। ਮੈਂ ਉਹਨਾਂ ਦੇ ਬੰਦ ਇੱਕ ਸੁਣਾ ਵੀ ਦੇਵਾਂ ਕਿਉਂਕਿ ਮੇਰਾ ਤਾਲੁਕ ਕਸੂਰ ਤੋਂ ਹੀ ਹੈ। ਉਹ ਨਾ ਬਾਬਾ ਬੁੱਲੇ ਸ਼ਾਹ ਦੇ ਅਸ਼ਾਰ ਨੇ, ਮੱਕੇ ਗਿਆ ਗੱਲ ਮੁੱਕਦੀ ਨਹੀਂ, ਸਭ ਨੇ ਗਾਗਾ ਮੱਕੇ ਗਿਆ ਗੱਲ ਮੁੱਕਦੀ ਨਹੀਂ, ਭਾਵੇਂ ਸੋ ਜੁਮੇ ਪੜਿਆ ਏ, ਬੇਸ਼ੱਕ ਤੇ ਗੰਗਾ ਗਿਆ ਗੱਲ ਮੁੱਕਦੀ ਨਹੀਂ, ਭਾਵੇਂ ਸੋ ਗੋਤੇ ਖਾਏ, ਤੇ ਗਿਆ ਗੱਲ ਮੁੱਕਦੀ ਨਹੀਂ, ਭਾਵੇਂ ਸੋ ਬੰਦ ਪੜਿਆ ਏ। ਬੁੱਲੇ ਸ਼ਾਹ ਗੱਲ ਤਾਂ ਮੁੱਕਦੀ ਜਦੋਂ ਮੈਨੂੰ ਦਿਲੋਂ ਮੁਕਾਏ, ਤੇ ਸਿਰ ਤੇ ਟੋਪੀ ਤੇ ਨੀਅਤ ਖੋਟੀ। ਵਾਹ, ਵੈਸੇ ਹੁੰਦਾ ਵੀ ਐਵੇਂ, ਤੇ ਸਿਰ ਤੇ ਟੋਪੀ ਤੇ ਨੀਅਤ ਖੋਟੀ, ਤੇ ਲੈਣਾ ਕੀ ਟੋਪੀ ਸਿਰ ਧਰ ਕੇ, ਤਸਬੀਹ ਫਿਰੀ ਪਰ ਦਿਲ ਨਾ ਫਿਰਿਆ, ਤੇ ਲੈਣਾ ਕੀ ਤਸਬੀਹ ਹੱਥ ਫੜ ਕੇ, ਚਿੱਲੇ ਕੀਤੇ ਪਰ ਰੱਬ ਨਾ ਮਿਲਿਆ, ਤੇ ਲੈਣਾ ਕੀ ਚਿੱਲਿਆਂ ਵਿੱਚ ਵੜ ਕੇ। ਬੁੱਲੇ ਸ਼ਾਹ ਜਾਗ ਬਿਨਾ ਦੁੱਧ ਨਹੀਂ ਜਮਦਾ, ਭਾਵੇਂ ਲਾਲ ਹੋਵੇ ਕੜ ਕੇ। इसी का कलाम का आगे जी। नी मैं जाना जोगी दे नाल, ओ कन्नी मुंदरा पाके, नी मैं जाना जोगी दे नाल, ओ कन्नी मुंदरा पाके, ओ कन्नी मुंदरा पाके, ओ मथे तिलक लगा के, नी मैं जाना जोगी दे नाल, जोगी मेरे नाल नाल, मैं जोगी दे नाल नाल, जोगी मेरे नाल नाल, मैं जोगी दे नाल नाल, कोई किसी दे नाल कोई किसी दे नाल, पर मैं जोगी दे नाल नाल, जोगी मेरे नाल नाल, मैं जोगी दे नाल नाल। नी ये जोगी नहीं कोई रूप है रब दा, नी ये जोगी नहीं कोई रूप है रब दा, पेस जोगी दा इसनू फबदा, ए जोगी मेरे मन विच वसिया, सच आखां मैं कसम कुरान, जोगी मेरा दीन ईमान, ए जोगी मैनू कीता रोगी, ए जोगी मैनू कीता रोगी, नी मैं इस जोगी, नी मैं इस जोगी, हुने होर ना जोगी, मैं जाना जोगी दे नाल, ओ कन्नी मुंदरा पाके, नी मैं जाना जोगी दे नाल, ओ कन्नी मुंदरा पाके, ओ कन्नी मुंदरा पाके, ओ मथे तिलक लगा के, नी मैं जाना जोगी दे नाल। ते कई बार चढ़ी मैं कोठे ते मैं उतरी कई वारी, न दिन चैन न सब्र अखी नू, ते मैं कर दी गिरयाजारी, आ जा सजना ना जा सजना, आ जा सजना ना जा सजना, तू जितियों ते मैं हारी, ते आखा हुन
ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਢੋਲ ਨਾਵੇ ਤੈਨੂੰ ਅੱਖੀਆਂ ਉਡੀਕਦੀਆਂ ਮਾਹੀ ਆਵੇ ਤੈਨੂੰ ਅੱਖੀਆਂ ਉਡੀਕਦੀਆਂ ਦਿਲ ਵਜਾ ਮਾਰਦਾ ਆ ਜਾ ਜਾਨ ਵਾਲਿਆ ਤੈਨੂੰ ਵਾਸਤਾ ਹੀ ਪਿਆਰ ਦਾ ਤੇਰੇ ਸਦਕੇ ਜਾਵਾਂ ਘਰੇ ਆ ਜਾ ਮੇਰੇ ਸਦਕੇ ਜਾਵਾਂ ਘਰੇ ਆ ਜਾ ਮੇਰੇ ਤੇ ਜੇ ਜੋਗੀ ਘਰੇ ਆਵੇ ਮੇਰੇ ਫੇਰ ਮੁੱਕ ਜਾਵਨ ਸਭ ਝਗੜੇ ਚੇੜੇ ਮੈਂ ਲਾਵਾਂ ਸੀਨੇ ਦੇ ਨਾਲ ਲੱਖਾਂ ਸ਼ਗਨ ਮਨਾ ਕੇ ਨੀ ਮੈਂ ਲਾਵਾਂ ਸੀਨੇ ਦੇ ਨਾਲ ਲੱਖਾਂ ਸ਼ਗਨ ਮਨਾ ਕੇ ਨੀ ਮੈਂ ਜਾਣਾ ਜੋਗੀ ਦੇ ਨਾਲ ਕੰਨੀ ਮੁੰਦਰਾ ਪਾ ਕੇ ਨੀ ਮੈਂ ਜਾਣਾ ਜੋਗੀ ਦੇ ਨਾਲ ਆਹਾ ਵਾਹ ਵਾਹ ਅਸੀਂ ਤੁਹਾਨੂੰ ਮਹਿਫਿਲ ਸੋਹਣੀ ਲਾ ਲੈਣੀ ਆ ਅੱਛਾ ਤੁਸੀਂ ਮੈਨੂੰ 4 ਘੰਟੇ ਵਿੱਚ ਚਲੋ ਮੈਂ ਮਹਿਫਿਲ ਸੋਹਣੀ ਲਾਵਾਂ ਹੈ ਨਾ ਬਸ ਫਿਰ ਹੁਣ ਮੇਰੇ ਨਾਲ ਤੇ ਤੇਰੀ ਦੋਸਤੀ ਪੱਕੀ ਹੈ ਰਿਸ਼ਵਾਨਾ ਨਹੀਂ ਇਸ ਤਰ੍ਹਾਂ ਦਾ ਹੈ ਆਦਤ ਹੋ ਚੁੱਕੀ ਨਾ ਮਤਲਬ ਪ੍ਰੈਕਟਿਸ ਇਸ ਤਰ੍ਹਾਂ ਦੀ ਹੋ ਗਈ ਸੂਫੀ ਮਾਸ਼ਾਅੱਲਾ ਇੱਕ ਚੀਜ਼ ਦੱਸਾਂ ਨਜ਼ਰ ਨਾ ਲਗਾਵੇ ਤੁਸੀਂ ਥੱਕਦੇ ਨਹੀਂ ਹੋ ਵਰਨਾ ਇੱਕ ਦੋ ਚੀਜ਼ਾਂ ਗਾ ਕੇ ਨਾ ਬੰਦਾ ਫਾਵਾ ਹੋ ਜਾਂਦਾ ਅੱਛਾ ਨਹੀਂ ਬੇਸਿਕਲੀ ਮੈਂ ਇਹ ਵੀ ਇਹਦੇ ਵਿੱਚ ਇੱਕ ਦੱਸਦੀ ਜਾਵਾਂ ਕਿ ਮੈਂ ਬਕਾਇਦਾ ਅਲਹਮਰਾ ਦੀ ਸਟੂਡੈਂਟ ਵੀ ਰਹੀ ਹਾਂ ਅੱਛਾ ਉਸਤਾਦ ਅਬਦੁਲ ਰਊਫ ਸਾਹਿਬ ਮੇਰੇ ਉਸਤਾਦ ਮੁਹਤਰਮ ਨੇ ਮਾਸ਼ਾਅੱਲਾ ਔਰ ਉਹਨਾਂ ਦੇ ਅਲਹਮਰਾ ਦੇ ਵਿੱਚ 3 ਸਾਲ ਪ੍ਰੈਕਟਿਸ ਵੀ ਕੀਤੀ ਬਕਾਇਦਾ ਕਲਾਸੀਕਲ ਵੀ ਸਿੱਖਿਆ ਸਿੰਗਿੰਗ ਵੀ ਗਜ਼ਲ ਗਾਇਕੀ ਇਹ ਚੀਜ਼ਾਂ ਵੀ ਮੈਨੂੰ ਵੀ ਸਿੱਖਣਾ ਪਏਗਾ ਨਹੀਂ ਸ਼ਬਾਨਾ ਦੇ ਮੁਕਾਬਲੇ ਚ ਆਣਾ ਨਹੀਂ ਤੁਸੀਂ ਬਹੁਤ ਅੱਛਾ ਨਹੀਂ ਹੁਣ ਮੈਂ ਤੁਹਾਡੀ ਬਹੁਤ ਬੜੀ ਫੈਨ ਆ ਤੂੰ ਸ਼ਬਾਨਾ ਡਰਾਮਾ ਹੈ ਨਾ ਸਿਰਫ ਸ਼ਬਾਨਾ ਹੁਣ ਇਹ ਸਿਰਫ ਸ਼ਬਾਨਾ ਨਹੀਂ ਰਹੇਗੀ ਹੁਣ ਇੱਧਰ ਉਕਾਸ਼ਾ ਵੀ ਆਏਗੀ ਸ਼ਬਾਨਾ ਮੂਵੀ ਵੀ ਆਈ ਸ਼ਬਾਨਾ ਬਹੁਤ ਚਲੋ ਤੁਹਾਡਾ ਜਿਹੜਾ ਕ੍ਰੈਡਿਟ ਸ਼ਾਪੋ ਓਏ ਹੋਏ ਹੋਏ ਅੱਛਾ ਜੀ ਹੁਣ ਸਾਡਾ ਕਿਹੜਾ ਸੂਫੀ ਸ਼ਾਇਰ ਹੈ ਜਿਹੜਾ ਸਾਡਾ ਕਲਾਮ ਕਲਾਮ ਬਹੁਤ ਪਸੰਦ ਕਰਦੇ ਨੇ ਲੋਕ ਅੱਛਾ ਮੈਂ ਅਗਰ ਬੈਠੀ ਵੀ ਆਵਾਂ ਦੀ ਨਾ ਮੈਂ ਅਗਰ ਕਿਤੇ ਆਪਣੇ ਪੇਜ ਤੇ ਜਾਂ ਟਿਕਟੋਕ ਤੇ ਲਾਈਵ ਆਵਾਂ ਤੇ ਸਾਰੇ ਬੇਸਿਕਲੀ ਲਿਖ ਰਹੇ ਹੁੰਦੇ ਨੇ ਹੀਰ ਵਾਰਿਸ਼ਾ ਔਰ ਹਾਜਾ ਗੁਲਾਮ ਫਰੀ ਮੀਆਂ ਇਹ 3 ਮੈਂ ਸੁਣਾ ਕੇ ਮੈਂ ਕਿਹਾ ਤੁਸੀਂ ਥੱਕਦੇ ਨਹੀਂ ਜੇ ਅਸਲ 'ਚ ਦੇਖੋ ਮੈਂ ਇੰਨੇ ਲੋਕਾਂ ਨੂੰ ਮਿਲੀ ਆ ਸਭ ਤੋਂ ਸੁਣਿਆ ਵਾਕਈ ਨਹੀਂ ਬੰਦਾ ਥੱਕਦਾ ਕੋਈ ਇੱਕ ਤਰ੍ਹਾਂ ਦਾ ਗਾਣਾ ਹੋਵੇ ਨਾ ਬੰਦਾ ਥੱਕ ਜਾਂਦਾ ਹਾਂ ਬਿਲਕੁਲ ਮੈਂ ਆਕਾਸ਼ਾ ਜੀ ਮੈਂ ਖੁਦ 5 ਘੰਟੇ ਤੁਸੀਂ ਯਕੀਨ ਨਹੀਂ ਕਰਦੇ ਕਿ ਮੈਂ ਜਿਹੜੀਆਂ ਮਹਿਫਲਾਂ ਤੇ ਜਾ ਕੇ ਬੈਠਣੀ ਜਿਹੜੇ ਸੂਫੀ ਬਜ਼ੁਰਗ ਨੇ ਜਿਹੜੇ ਸਾਡੇ ਕੋਲ ਬੈਠੇ ਹੁੰਦੇ ਨੇ ਜਿਨ੍ਹਾਂ ਨੂੰ ਸ਼ੌਕ ਹੈ ਚੀਜ਼ਾਂ ਨੂੰ ਸੁਣਨ ਦੇ ਉਹ ਇਸ ਤਰ੍ਹਾਂ ਦੇ ਕਲਾਮ ਕਾਟੀ ਤੇ ਦੇਣ ਦੇ ਸੀਗੇ ਤੇ ਵਾਰਿਸ਼ਾ ਦੀ ਕਿਤਾਬ ਵਿੱਚ ਸਾਨੂੰ ਬੇਟਾ ਆ ਸੁਣਾ ਦੇ ਅੱਛਾ ਮੈਂ ਹੁਣ ਦੇਖ ਰਹੀ ਹੁੰਦੀ ਆ ਕਿ ਬਾਅਦ ਮੈਂ ਆਖਾਂ ਕਿ ਮੈਂ ਬਹੁਤ ਪਰਫੈਕਟ ਆ ਉਹਨਾਂ ਦੀ ਵਰਡਿੰਗਸ ਬਹੁਤ ਮੁਸ਼ਕਿਲ ਹੁੰਦੀ ਠੀਕ ਹੈ ਫਿਰ ਮੈਂ ਆਪਣੇ ਉਸਤਾਦ ਮੁਹਤਰਮ ਨੂੰ ਸਿੱਖਣਾ ਪੈਂਦਾ ਕਿ ਮੈਂ ਕਹਿੰਦੀ ਅਗਲੇ ਜੇ ਆਰਟਿਸਟ ਬੰਦਾ ਨਾ ਠੀਕ ਹੈ ਇਹ ਨਾ ਹੋਵੇ ਕਿ ਅਗਰ ਤੁਸੀਂ ਕਹੋ ਕਿ ਇੰਨੇ ਸਾਲ ਹੋ ਗਏ ਤੂੰ ਮਿਹਨਤ ਕਰਦੀ ਤੇ ਤੂੰ ਅੱਜ ਤੱਕ ਸਿੱਖਿਆ ਕੀ ਠੀਕ ਹੈ ਫਿਰ ਮੈਂ ਆਪਣੀ ਹਰ ਚੀਜ਼ ਜਿਹੜੀ ਹੈ ਨਾ ਉਹਨੂੰ ਕੋਸ਼ਿਸ਼ ਕਰਨੀ ਆ ਕਿ ਅੱਛੀ ਤੋਂ ਅੱਛੀ ਗਲਤੀਆਂ ਕਰ ਜਾਂਦੀ ਹੈ ਤੇ ਇਨਸਾਨ ਤੁਹਾਨੂੰ ਪਤਾ ਹੈ ਕਿ ਕਿਹੜਾ ਪਰਫੈਕਟ ਹੁੰਦਾ ਵਾ ਸੀ ਕਿ ਮੈਂ ਪਰਫੈਕਟ ਹਾਂ ਮੈਂ ਬਿਲਕੁਲ ਵੀ ਨਹੀਂ ਪਰਫੈਕਟ ਮੈਂ ਡੇਲੀ ਸਿੱਖਣੀ ਆ ਮੈਂ ਹਰ ਰੋਜ਼ ਸਿੱਖਣੀ ਆ ਬਹੁਤ ਅੱਛੀ ਗੱਲ ਹੈ ਹਾਂਜੀ ख्वाजा गुलाम फरीद ਮੈਂ ਹਾਏ ਡੱਠੀ ਗਿਓ ਹਾਲ ਬਿਮਾਰਾਂ ਸੁਣ ਯਾਰ ਬਾਜੋਂ ਹੁਣ ਜੀਵਨ ਕੂੜੇ ਮੇਰੇ ਅੰਦਰ ਦਰਦ ਹਜ਼ਾਰਾਂ ਗੁਲਾਮ ਫਰੀਦਾ ਮੈਂ ਤਾਂ ਐਵੇਂ ਹੀ ਰੋਵਾਂ ਜਿਵੇਂ ਵਿਛੜੀ ਕੂੰਜ ਕਿਤਾਰਾ ਉਹ ਜਿਵੇਂ ਵਿਛੜੀ ਕੂੰਜ ਕਿਤਾਰਾ ਏ ਤਨ ਮੇਰਾ ਕੰਗੀ ਹੋਏ।
ਲਾ ਸੋਨੇ ਦੇ ਪੈਰੀਆਂ। ਵਾਹ, ਇਹ ਦੇਖਿਆ ਨਾ, ਇਹਦੇ ਵਿੱਚ ਮੈਂ ਮੁਕਾਤੀ। ਤੇ ਜੇ ਸੋਨਾ ਮੇਰੇ ਦੁੱਖ ਵਿੱਚ ਰਾਜ਼ੀ, ਤੇ ਮੈਂ ਸੁੱਖ ਨੂੰ ਚੁੱਲ੍ਹੇ ਡਾਵਾਂ। ਗੁਲਾਮੇ ਫਰੀਦਾ ਮਾਹੀ ਜੇ ਆਵੇ, ਤੇ ਮੈਂ ਰੋ ਰੋ ਹਾਲ ਸੁਣਾਵਾਂ। ਮੈਂ ਡਡੋਲਾ ਕਰਾਂ ਬੈਠੀ ਜ਼ਾਰੀਆ, ਮੈਂ ਡਡੋਲਾ ਕਰਾਂ ਬੈਠੀ ਜ਼ਾਰੀ। ਮੈਂ ਮੁਕਦੀ ਮੁਕਾਵਾਂ, ਮੈਂ ਮੁਕਦੀ ਮੁਕਾਵਾਂ, ਤੁਝ ਤਿਉ ਮੈਂ ਹਾਰੀਆ। ਮੈਂ ਡਡੋਲਾ ਕਰਾਂ ਬੈਠੀ ਜ਼ਾਰੀਆ, ਮੈਂ ਡਡੋਲਾ ਕਰਾਂ ਬੈਠੀ ਜ਼ਾਰੀ। ਮੈਂ ਲਿਖ ਲਿਖ ਕੇ ਚਿੱਠੀਆਂ ਹਜ਼ਾਰਾਂ ਨੇ ਪਾਇਆ, ਮੈਂ ਲਿਖ ਲਿਖ ਕੇ ਚਿੱਠੀਆਂ ਹਜ਼ਾਰਾਂ ਨੇ ਪਾਇਆ। ਕੋਈ ਦੇਸ ਡੈਡੇ ਤੋਂ ਖਬਰਾਂ ਨਾ ਆਇਆ, ਨਾ ਦੱਸਿਆ ਠਿਕਾਣਾ ਮੈਕੂ ਜਾਣ ਦੀ ਵਾਰੀ। ਮੈਂ ਡਡੋਲਾ ਕਰਾਂ ਬੈਠੀ ਜ਼ਾਰੀਆ, ਮੈਂ ਡਡੋਲਾ ਕਰਾਂ ਬੈਠੀ ਜ਼ਾਰੀ। ਮੈਂ ਮੁਕਦੀ ਮੁਕਾਵਾਂ, ਮੈਂ ਮੁਕਦੀ ਮੁਕਾਵਾਂ, ਤੁਝ ਤਿਉ ਮੈਂ ਹਾਰੀਆ। ਮੈਂ ਡਡੋਲਾ ਕਰਾਂ ਬੈਠੀ ਜ਼ਾਰੀ। ਤੇ ਮੈਂ ਵੇਖਾਂ ਤੇ ਮੇਰਾ ਯਾਰ ਨਾ ਵੇਖੇ, ਜੇ ਮੈਂ ਨਾ ਵੇਖਾਂ ਤੇ ਉਹ ਵੇਖੇ। ਵਾਹ, ਐਡ ਲੇਖੇ ਕਦੋਂ ਮੇਰੇ ਥੀਮ ਨੇ, ਉਹ ਮੇਰੇ ਵਿੱਚ ਵੇਖਣ ਦੇ ਵੇਖੇ। ਵਾਹ ਵਾਹ ਵਾਹ। ਯਾਰ ਤਾਂ ਤੇਰੇ, ਯਾਰ ਤਾਂ ਤੇਰੇ ਅੰਦਰ ਵਸਦਾ, ਤੈਨੂੰ ਐਵੇਂ ਪੈਨ ਭੁਲੇਖੇ। ਗੁਲਾਮੇ ਫਰੀਦਾ ਬੂਹੇ ਯਾਰ ਦੇ ਮਰੀਏ, ਉਹ ਭਾਵੇਂ ਵੇਖੇ ਜਾਂ ਨਾ ਵੇਖੇ, ਉਹ ਭਾਵੇਂ ਵੇਖੇ ਜਾਂ ਨਾ ਵੇਖੇ। ਕਿਆ ਹਾਲ ਸੁਣਾ, ਹਾਏ ਹਾਏ ਹਾਏ, ਮੈਂ ਫੇਰ ਰੋ ਪਊਂਗੀ। ਦਿਲ ਦਾ ਕੋਈ ਮਹਿਰਮ ਰਾਜ਼ न मिलदा, क्या हाल सुनावा दिल दा, कोई महरम राज न मिलदा, क्या हाल सुनावा। मूढ़ोर मिट्टी सिर पायम, मूढ़ोर मिट्टी सिर पायम, सारा नंग नमूज मंझायम, कोई पुछने न वेड़ आयम, तो उल्टा लमखिले दा, क्या हाल सुनावा दिल दा, कोई महरम राज न मिलदा, क्या हाल सुनावा। ਹਾਏ ਕਸਮੇ ਇੱਕ ਨਾ ਬਿਜਲੀ ਜੀ ਦੌੜ ਜਾਂਦੀ ਹੈ।
पूरे जिस्म अच्छा ਦੇ ये ਵਿੱਚ। कलाम इस तरह के सारी रात भी गाती रहोगे आप सुबह सवेरे हो जाएगी कोई नहीं उठेगा तो शुभाना ਤੁਸੀਂ ਗਾਉਂਦੇ ਇੰਨਾ ਸੋਹਣਾ ਹੋ ਮਾਸ਼ਾਅੱਲਾ, ਦਿਲ ਕਰਦਾ ਬੰਦਾ ਸੁਣਦਾ ਹੀ ਰਵੇ। नहीं या आपकी आकाशा मैं सच्ची बात बताऊं पंजाबी च गल करने वी कैन टॉक इन इंग्लिश एंड इन उर्दू आल्सो बिकॉज मैं ये अनाउंस कर चुकी हूँ कि ये पंजाबी शो इसलिए है क्योंकि मैं पंजाबन हूँ हाँ। और वी आर डूइंग इट पंजाब की धरती पे हम इस शो को कर रहे हैं, तो इसलिए ये मेरी पहचान है। बट हम ऑफ कोर्स बहुत सारे ऐसे गेस्ट हैं जो बेचारे मेरे शो में आना चाहते हैं और कहते हैं यार मैं पंजाबी बोलता कैसा लगूंगा। तो मैंने कहा आपने नहीं घबराना, आपने सबसे पहले घबराना है। हाँ, सबसे पहले आपने घबराना नहीं। आप पश्तो बोलें, आप सिंधी बोलें, आप सराइकी बोलें, पंजाबी, उर्दू, इंग्लिश, कुछ भी बोलें, यू आर रिस्पेक्टेड फॉर अस। और आपकी जुबान की भी इज्जत है और आपकी भी इज्जत है। बिल्कुल बिल्कुल ऐसी बात। तो आप अगर उर्दू में भी कुछ सुनाना चाहें तो सुना सकती हैं शुभाना जी। नो जान की एक अच्छा देखा, साथ ही आप उर्दू में जो आई है ना मैडम साहिबा की तरफ, जरूर। और ये आपने मुझे डेडिकेट करनी है, ये आपके लिए स्पेशली। डन। नियते शोक वाह, वरना जाए कहीं, नियते शोक वरना जाए कहीं, तू भी दिल से उतर ना जाए कहीं, नियते शोक भर ना जाए कहीं। आज देखा है तुझको देर के बाद, आज देखा है तुझको देर के बाद, आज का दिन गुजर ना जाए कहीं, तू भी दिल से उतर ना जाए कहीं, नियते शोक भर ना जाए कहीं। वाह वाह वाह, कमाल। थैंक यू सो मच शुभाना जी, ਤੁਸੀਂ ਮੇਰੇ ਸ਼ੋਅ 'ਚ ਆਏ। ਲੇਕਿਨ ਸੁਲਤਾਨ ਬਾਹੂਸ ਰਹਿਮਤੁल्लाह अलैह ਦੀ ਜਿਹੜੀ ਹੂ ਹੈ ਨਾ, हो माय गॉड, ਉਹ ਜਿਹੜੀ ਦਿਲ ਦੇ ਵਿੱਚ ਇੱਕ ਹੂਕ ਜੀ ਉੱਠਦੀ ਹੈ ਫਿਰ ਉਹਨਾਂ ਦੀ ਹੂ ਸੁਣਨ ਤੋਂ ਬਾਅਦ, ਉਹ ਹੂ ਰਹਿ ਗਈ ਹੈ। ਮੈਂ ਬੇਸਿਕਲੀ ਹੀ ਜੇ ਇੰਨੀਆਂ ਜ਼ਿਆਦਾ ਗੱਲਾਂ ਸਨ ਤੇ ਦੇਖੋ ਸਾਡੇ ਜਿੰਨੇ ਵੀ ਸੂਫੀ ਬਜ਼ੁਰਗ ਹੈ, ਲਾਲ ਸ਼ਾਹਬਾਜ਼ ਕਲੰਦਰ ਦੀ ਗੱਲ ਕੀਤੀ ਜਾਏ, ਸ਼ਾਹ ਹੁਸੈਨ ਸਾਹਿਬ ਦੀ ਗੱਲ ਕੀਤੀ ਜਾਏ, ਸੁਲਤਾਨ ਬਾਹੂ, ਹਾਜਾ ਗੁਲਾਮ ਫਰੀਦ ਸਾਹਿਬ, ਇਹ ਜਿੰਨੇ ਵੀ ਨੇ ਨਾ, ਉਹਨਾਂ ਇੱਕ ਗੱਲ ਮੈਂ ਕਰਨਾ ਚਾਹੁੰਦੀ ਹਾਂ, ਅਸੀਂ ਇਹ ਚੀਜ਼ਾਂ ਤੋਂ ਦੂਰ ਤੇ ਹੋ ਗਏ ਹਾਂ, ਠੀਕ ਹੈ। ਅਗਰ ਅਸੀਂ ਇਹਨਾਂ ਦੇ ਕਲਾਮਾਂ ਨੂੰ ਪੜ੍ਹੀਏ ਨਾ, ਤੇ ਮੈਂ ਇਸ ਗੱਲ ਦੀ ਗਰੰਟੀ ਦਿੰਦੀ ਹਾਂ ਕਿ ਜਿੰਨੇ ਸਾਡੇ ਵਿੱਚ ਆ ਰਫਤੀ ਆ ਚੀਜ਼ਾਂ ਨੇ, ਅਸੀਂ ਵਕਤ ਦੇ ਪਿੱਛੇ ਸਾਨੂੰ ਸਕੂਨ ਆਵੇ ਦਾ, ਠੀਕ ਹੈ, ਇਹ ਚੀਜ਼ਾਂ ਨੂੰ ਪੜ੍ਹ ਕੇ। ਕਿਉਂਕਿ ਇਹਦੇ ਵਿੱਚ ਇਨਸਾਨ ਦੀ ਸਭ ਤੋਂ ਵੱਡੀ, ਸਾਡੇ ਜਿੰਨੇ ਵੀ ਬਜ਼ੁਰਗਾਂ ਨੇ ਨਾ, ਉਹਨਾਂ ਸਾਨੂੰ ਦਰਸ ਪਤਾ ਕਾਹਦਾ ਦਿੱਤਾ ਹੈ, ਇਨਸਾਨੀਅਤ ਦਾ ਦਰਸ ਦਿੱਤਾ, ਸਭ ਤੋਂ ਵੱਡੇ ਇਖਲਾਕ ਤੇ ਇਨਸਾਨੀਅਤ ਦਾ, ਠੀਕ ਹੈ। ਅਗਰ ਅਸੀਂ ਇਸ ਚੀਜ਼ਾਂ ਤੋਂ ਦੂਰ ਹੋ ਜਾਣ, ਸਾਡੀ ਦੌਲਤ ਵੀ ਕਿਸੇ ਕੰਮ ਨਹੀਂ ਆਣੀ ਕੁਝ। ਅੱਲਾਹ ਤਾਲਾ ਦਾ ਫਰਮਾਨ ਹੈ ਕਿ ਮੈਂ ਆਪਣੇ ਹਕੂਕ ਮਾਫ ਕਰ ਦਿਆਂਦਾ, ਲੇਕਿਨ ਇਨਸਾਨਾਂ ਦੇ ਹਕੂਕ ਕਦੀ ਮਾਫ ਨਹੀਂ ਕਰਾਂਦਾ, ਠੀਕ ਹੈ। ਅਸੀਂ ਕਿਸੇ ਦਾ ਦਿਲ ਦੁਖਾ ਦਿੱਤਾ, ਦਿਲ ਆਜ਼ਾਰੀ ਕਰ ਦਿੱਤੀ, ਕਿਸੇ ਤੇ ਤੋਹਮਤ ਬੁਹਤਾਨ ਲਗਾ ਦਿੱਤਾ ਨਾ, ਤੇ ਇਹ ਚੀਜ਼ਾਂ ਤੋਂ ਤੁਸੀਂ ਕੀ ਸੋਚਦੇ? ਰੱਬ ਸੁਣਾ ਤੁਹਾਨੂੰ ਬਖਸ਼ ਦੇ, ਤੁਸੀਂ ਜਿੰਨੀਆਂ ਮਰਜ਼ੀ ਨਮਾਜ਼ਾਂ ਪੜ੍ਹ ਲਵੋ, ਜੋ ਮਰਜ਼ੀ ਕਰ ਲਵੋ, ਇਹ ਚੀਜ਼ਾਂ ਕਦੀ ਬਖਸ਼ਿਸ਼ ਨਹੀਂ ਹੋ ਸਕਦੀ ਜਿੰਨਾ ਚਿਰ ਤੁਸੀਂ ਉਸ ਇਨਸਾਨ ਕੋਲ ਜਾ ਕੇ ਮਾਫੀ ਨਾ ਮੰਗੋ, ਤੇ ਤੁਹਾਨੂੰ ਮਾਫ ਨਾ ਕਰ ਦੇਵੇ, ਮਾਫ ਨਾ ਕਰ ਦੇਵੇ। ਇਹ ਵੱਡੀ ਗੱਲ ਹੈ। ਤੇ ਜੇ ਤੁਸੀਂ ਸੁਲਤਾਨ ਬਾਹੂ ਦੀ ਹੂ ਨਾ ਸੁਣਾਈ ਨਾ, ਤੇ ਮੈਂ ਤੁਹਾਨੂੰ ਮਾਫ ਨਹੀਂ ਕਰਾਂਗੀ। ਸ਼ੁਭਾਨਾ ਜਲਦੀ ਸੁਣਾ ਦੇ। ਅੱਛਾ ਜੀ, ਹਲਿਫ ਅੱਲਾ ਚੰਬੇ ਦੀ ਬੂਟੀ, ਮੁਰਸ਼ਦ ਮਨੇ ਮੇਰੇ ਵਿੱਚ
हर रगे हर जाई अंदर बूटी मेरे मुश्क मचाया जहाँ फूलने ते आई जीवे कामिली मुर्शद बाहू जिसे बूटी तन मेरा चश्मा होवे ते मैं मुर्शद वेखना रजा लूं दे मुडे लख लख चश्मे ते मैं एक खोला एक कजा इतना डिठिया मैनू सब्र ना आवे ते मैं होर कत वाले भजा मुर्शद दा दीदार है बाहू मुर्शद दा दीदार है बाहू मैनू लख करोड़ा हजार
ਵਾਹ 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 ਸ਼ਬਾਨਾ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਤੁਹਾਡਾ ਸ਼ੁਕਰੀਆ। ਤੁਸੀਂ ਰੌਣਕ ਲਗਾ ਦਿੱਤੀ, ਕਮਾਲ ਕਰ ਦਿੱਤਾ। ਸਲਾਮਤ ਕੋਈ ਹੈ। ਐਸੀ ਚੀਜ਼ ਜਿਹੜੀ ਹਜੇ ਤੱਕ ਕਿਸੇ ਨੂੰ ਵੀ ਨਹੀਂ ਸੁਣਾਈ? ਕੈਸਾ ਸਵਾਲ ਹੈ? ਬਹੁਤ ਜਾਂਦੇ ਜਾਂਦੇ ਉਹ ਚੀਜ਼ ਮੈਨੂੰ ਸੁਣਾਣੀ ਹੈ ਕਿ ਮੈਂ ਖਰੀ ਖਰੀ ਅਜੇ ਤੱਕ ਕਿਸੇ ਨੂੰ ਨਹੀਂ ਸੁਣਾਈ। ਬੜੀਆ ਦਿਲ ਕਰਦਾ ਸੁਣਾ ਦਿੰਨੀ ਆ। ਨਹੀਂ ਉਹ ਚੀਜ਼ ਦੀ ਬਹੁਤ ਐਸੀਆਂ ਚੀਜ਼ਾਂ ਨੇ ਕਿ ਮਤਲਬ ਜਿਹੜੀਆਂ ਮੈਂ ਸਿਰਫ ਪ੍ਰੈਕਟਿਸ ਕੀਤੀਆਂ ਬਟ ਕਿਤੇ ਗਾਈਆਂ ਨਹੀਂ ਨਹੀਂ ਦੀਆਂ। ਬਸ ਇਹ ਹੈ ਕਿ ਉਹ ਇਸ ਵਜ੍ਹਾ ਤੋਂ ਨਹੀਂ ਗਾਉਂਦੀ ਕਿ ਮਤਲਬ ਇਹ ਨਾ ਆਖੇ ਕਿ ਪਤਾ ਨਹੀਂ ਇਹਨੂੰ ਕਿਹੜਾ ਰੋਗ ਲੱਗ ਗਿਆ ਜਾਂ ਜਿੱਦਾਂ ਮੈਂ 2-3 ਦਫਾ ਰੋ ਪਈ ਹਾਂ, ਲੋਕ ਸਮਝਣਗੇ ਪਤਾ ਨਹੀਂ ਕਿਉਂ ਰੋ ਪਈ। ਅਸੀਂ ਹਰ ਇੱਕ ਹੀ ਵਜ੍ਹਾ ਨਹੀਂ ਹੁੰਦੀ ਰੋਣ ਦੀ। ਅੱਛਾ, ਜਿਹੜਾ ਸੂਫੀਜ਼ਮ ਦੇ ਨਾਲ ਜਿੰਦਾ ਹੈ ਨਾ, ਜਿਹੜਾ ਸੂਫੀ ਬਜ਼ੁਰਗਾਂ ਨੂੰ ਪੜ੍ਹਦਾ, ਉਹ ਇਹ ਨਹੀਂ ਦਾ ਕਿ ਉਹਨੂੰ ਅੱਲਾ ਇਸ ਤਰ੍ਹਾਂ ਦਾ ਮੈਂ ਕਹਿੰਦੀ ਹਾਂ ਪਹਿਲਾਂ ਰੱਬ ਨੂੰ ਯਾਰ ਦਾ ਸ਼ੌਕ ਹੋਇਆ, ਨਬੀ ਪਾਕ ਦਾ ਕਰਨ ਜਮਾਲ ਮੈਂ ਆਇਆ ਵਹੀ ਲੈ ਕੇ ਹੋਇਆ, ਤਾਂ ਰੱਬ ਨੂੰ ਵੀ ਤਾਂ ਪਹਿਲਾਂ ਇਸ਼ਕ ਹੋਇਆ। ਹਰ ਇਨਸਾਨ ਨੂੰ, ਮੈਂ ਇਹ ਚੀਜ਼ਾਂ ਨਹੀਂ ਹੁੰਦੀਆਂ ਕਿ ਅਸੀਂ ਕਰੀਏ ਕਿ ਅਸੀਂ ਕਿ ਬੜੇ, ਹਰ ਇਨਸਾਨ ਨੂੰ ਕਿਸੇ ਨਾ ਕਿਸੇ ਦੀ ਜ਼ਾਤ ਦੇ ਨਾਲ ਇਸ਼ਕ ਹੁੰਦਾ ਹੈ, ਠੀਕ ਹੈ। ਔਰ ਇਹ ਇਸ਼ਕ ਇਹ ਨਹੀਂ ਹੁੰਦਾ ਕਿ ਅਸੀਂ ਇਸ ਦੁਨਿਆਵੀ, ਇਹ ਰੱਬ ਦੀ ਜ਼ਾਤ ਦੇ ਨਾਲ ਵੀ ਇਸ਼ਕ ਹੁੰਦਾ ਹਰ ਬੰਦੇ ਨੂੰ, ਠੀਕ ਹੈ। ਅਸੀਂ ਕਿਸੇ ਨੂੰ ਇਹ ਚੀਜ਼ਾਂ, ਅਗਰ ਮੈਂ ਚੰਦ ਇੱਕ ਹੈ ਨਹੀਂ ਚੀਜ਼ਾਂ ਜਿਹੜੀਆਂ ਮੈਂ ਮਤਲਬ ਅਕਸਰ ਇਕੱਲੀ ਬੈਠੀ ਹੋਵਾਂ ਮੈਂ ਸੁਣਨੀ ਹਾਂ, ਠੀਕ ਹੈ, ਲੇਕਿਨ ਇਹ ਹੈਗਾ ਕਿ ਫਿਰ ਉਹ ਆਪਣੇ ਹੱਦ ਤੱਕ। ਲੇਕਿਨ ਕੋਈ ਐਸੀ ਚੀਜ਼ ਜੋ ਵਾਕਈ ਹਜੇ ਤੱਕ ਕਿਸੇ ਨੇ ਨਹੀਂ ਸੁਣੀ ਤੇ ਤੁਹਾਨੂੰ ਲੱਗਦਾ ਹੈ ਕਿ ਕਮਾਲ ਹੈ, ਇਹ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ, ਉਹ ਮੈਂ ਚਾਹੁੰਦੀ ਹਾਂ ਕਿ ਅੱਜ ਸਾਡੇ ਨਾਲ ਸ਼ੇਅਰ ਕਰੋ। ਇਹ ਜਿਹੜਾ ਮੈਂ ਹੁਣ ਸੁਣਾਵਾਂ ਦੀ ਨਾ, ਇਹ ਸ਼ਾਇਦ ਮੈਂ ਕਿਤੇ ਗਾਇਆ ਹੋਵੇ ਲੇਕਿਨ ਇਹ ਰਿਕਾਰਡ ਵਗੈਰਾ ਨਹੀਂ ਹੋਇਆ ਹੈਗਾ, ਠੀਕ ਹੈ, ਤੇ ਮੈਂ ਇਹਨੂੰ ਰਿਕਾਰਡ ਕਰਵਾਵਾਂ ਦੀ ਜਲਦੀ। ਸ਼ਬਾਨਾ ਜੀ, ਐਸੇ ਕਲਾਮ ਦੇ ਨਾਲ ਮੈਂ ਚਾਹੁੰਦੀ ਹਾਂ ਕਿ ਸਾਡੀ ਇਜਾਜ਼ਤ ਵੀ ਫਿੱਕੀ ਨਾ ਹੋਵੇ ਤੇ ਆਪਣੇ ਵਿਊਅਰਸ ਤੋਂ ਇਜਾਜ਼ਤ ਲੈਣੇ ਆ। ਯਕੀਨਨ ਤੁਹਾਨੂੰ ਸ਼ਬਾਨਾ ਦੀ ਆਵਾਜ਼ ਵੈਸੇ ਸੁਣੀ ਹੋਏਗੀ ਪਹਿਲੇ ਵੀ, ਬਟ ਅੱਜ ਮੇਰੇ ਆਪਣੇ ਪੋਡਕਾਸਟ, ਮੇਰੇ ਆਪਣੇ ਘਰੋਂ ਸੁਣੀ ਹੈ ਤੇ ਹੋਰ ਸੋਹਣੀ ਲੱਗ ਰਹੀ ਹੋਏਗੀ। ਤੇ ਕਮੈਂਟਸ ਸਾਨੂੰ ਦੱਸਣਾ ਨਾ ਭੁੱਲਣਾ ਕਿਹੜਾ ਕਲਾਮ ਤੁਹਾਡੇ ਦਿਲ ਦੇ ਬਹੁਤ ਕਰੀਬ ਤੱਕ ਪਹੁੰਚਿਆ। ਐਸੇ ਅੱਛੇ ਕਲਾਮ ਨਾਲ, ਇੱਕ ਹੋਰ ਅੱਛੇ ਕਲਾਮ ਨਾਲ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਜੀ ਸ਼ਬਾਨਾ ਜੀ। ਅੱਛਾ, ਇਹ ਵੀ ਹੈ ਤੇ ਤਰਜ਼ ਹੀਰ ਵਾਰਿਸ ਸ਼ਾਹ ਦੀ, ਲੇਕਿਨ ਜਿਹੜਾ ਹੈ ਕੁਝ ਨया। ਹਾਂਜੀ ਹਾਂ। ਦੁੱਖ ਦਰਦ ਸੀ ਮੇਰੇ ਮੁਕੱਦਰਾਂ ਵਿੱਚ, ਮੈਂ ਸ਼ਿਕਵਾ ਕਰਕੇ ਕੀ ਕਰਦਾ, ਜਦੋਂ ਜੀਣਾ ਆਇਆ ਮੈਨੂੰ ਨਹੀਂ, ਮੈਂ ਮੌਤ ਵੀ ਮੰਗ ਕੇ ਕੀ ਕਰਦਾ। ਵਾਹ। ਤੂੰ ਪਿਆਰ ਦੀ ਕਸ਼ਤੀ ਡੋਬ ਛੱਡੀ, ਉਹ ਮੈਂ ਗੱਲਾਂ ਕਰਕੇ ਕੀ ਕਰਦਾ, ਜਦੋਂ ਤੂੰ ਹੀ ਅਥਰੂ ਪੂੰਝਣੇ ਨਹੀਂ, ਮੈਂ ਗੱਲਾਂ ਕਰਕੇ ਕੀ ਕਰਦਾ। ਜਿਸ ਦਿਲ ਵਿੱਚ ਸਜਣ ਵਸ ਜਾਏ, ਉਸ ਦਿਲ ਤੇ ਜ਼ੁਲਮ ਕਮਾਈ ਦਾ ਨਹੀਂ, ਜਦੋਂ ਪਿਆਰ ਕਿਸੇ ਨਾਲ ਪਾ ਲਈਏ, ਉਹਨੂੰ ਕੱਲਿਆਂ ਛੱਡ ਕੇ ਜਾਈਦਾ ਨਹੀਂ। ਤੈਨੂੰ ਕੀ ਦੱਸਾਂ ਤੂੰ ਜਾਣਦਾ ਨਹੀਂ, ਪਿਆਰ ਦੀ ਗੱਲ ਫਰੀਦਾ ਵੇ, ਜਿਹੜਾ ਜ਼ਖਮ ਦਿਲ ਬਰੇ ਯਾਰ ਦੇਵੇ, ਇਸ ਜ਼ਖਮ ਤੇ ਮਰਹਮ ਲਾਈਦਾ ਨਹੀਂ, ਜਿਹੜਾ ਜ਼ਖਮ ਦਿਲ ਬਰੇ ਯਾਰ ਦੇਵੇ, ਉਸ ਜ਼ਖਮ ਤੇ ਮਰਹਮ ਲਾਈਦਾ ਨਹੀਂ। ਸਾਨੂੰ ਨਖਰਿਆਂ ਨਾਲ ਨਾ ਮਾਰ ਸਜਣੇ, ਸਾਡੇ ਦਿਲ ਦਾ ਦੱਸ ਕਸੂਰ ਕੀਏ, ਅੱਖਾਂ ਫੇਰ ਕੇ ਕੋਲੋਂ ਲੰਘ ਜਾਣਾ, ਤੇਰੇ ਦਿਲ ਦੇ ਵਿੱਚ ਦੱਸ ਗਰੂਰ ਕੀਏ, ਸਜਣ ਸਜਣਾ ਪਿੱਛੇ ਖਵਾਰ ਹੁੰਦੇ, ਉਹ ਤੇਰੇ ਪਿਆਰ ਦਾ ਦਸਤੂਰ ਕੀਏ, ਉਹ ਕਰ ਕਤਲ ਜਾਂ ਸਜਣਾ ਲਾਸੀ ਨੇ,
ਦੋ ਗੱਲਾਂ ਵਿੱਚੋਂ ਦੱਸ ਮਨਜ਼ੂਰ ਕੀਏ ਕਰ ਕਤਲ ਜਾਂ ਸਜਣਾ ਲਾਸੀ ਨੇ ਦੋ ਗੱਲਾਂ ਵਿੱਚੋਂ ਦੱਸ ਮਨਜ਼ੂਰ ਕੀਏ Thank you so much.